ਇਹ ਜਿਹੜਾ ਪਾਣੀ ਆ ਨਾ ਆ ਇੱਕ ਦੋ ਘੁੱਟ ਭਰੇ ਜਿਵੇਂ ਹੇਠੋਂ ਕੋਈ ਮਤਲਬ ਫਲ ਵਾਲੀ ਟਾਹਣੀ ਨੂੰ ਫਲ ਨਹੀਂ ਲੱਗ ਜਾਂਦਾ ਉਹ ਨਹੀਂ ਹੁੰਦੀ ਆ ਤੇ ਹੇਠੋਂ ਠੂਣੀ ਦੇਣੀ ਪੈਂਦੀ ਆ। ਅੱਛਾ ਕੁਛ ਨਾ ਕੁਛ ਨੇ ਸਾਨੂੰ ਜੀ ਨਾ ਦੋ ਘੁੱਟ ਭਰੇ ਆ ਇਨਸ਼ਾਅੱਲਾ ਠੂਣੀ ਦੇਤੀ। ਫੇ ਮੈਂ ਕਹਿੰਦਾ ਦੋ ਹੀ ਬੜੇ ਆ, ਦੋ ਹੀ ਘੁੱਟ ਇਹ ਬਹੁਤ ਬਿਹਤਰੀਨ ਸੀ। ਫਲੇਟਾਂ ਖਿੱਚਦੀਆਂ ਉਹਦੀਆਂ ਛਣਾਵਾਂ ਨੂੰ ਖਿੱਚ ਰਹੀਆਂ ਫਲੇਟਾਂ ਛਣਾਵਾਂ ਨਾਲ ਇਹ ਤੂੰ ਥੱਲੇ ਕਹਿ ਲਾ ਉੱਚਾ ਹੈ ਤਾਂ ਉੱਥੇ ਹੀ ਆ ਫੁੱਲ ਜਿੱਥੇ ਹੈਗਾ। ਇਹ ਜਿਹੜੀਆਂ ਛਣਾਵਾਂ ਜਿਹੜੀਆਂ ਨਾ ਤੇਜ਼ ਹੋ ਗਈਆਂ ਅਫਲ ਮਕਸਦ ਦੀਆਂ ਛਣਾਵਾਂ ਤੇਜ਼ ਹੋ ਗਈਆਂ ਇਹਨਾਂ ਫਲੇਟਾਂ ਦੀ ਵਜ੍ਹਾ ਤੋਂ। ਤੇ ਆ ਅਸੀਂ ਬਾਰੀ ਲਾਈ ਹੈ, ਤੁਸੀਂ ਕਹਿੰਦੇ ਹੋਣੇ ਵੀ ਇਹ ਕਾਹਦੇ ਵਾਸਤੇ ਲਾਈ ਆ। ਬੱਕਰੀਆਂ ਹਾਲੇ ਸੂਈਆਂ ਨਹੀਂ ਹੈ, ਬੱਕਰੀਆਂ ਸੂਣ ਵਾਲੀਆਂ ਰੱਬ ਖੈਰ ਸੁੱਖ ਰੱਖੇ ਇਨਸ਼ਾਅੱਲਾ। ਤੇ ਉਹ ਬੱਚੇ ਜਿਹੜੇ ਹੁੰਦੇ ਬੱਕਰੀਆਂ ਦੇ ਬੱਚੇ ਸਿਰਫ ਬਿਮਾਰ ਹੁੰਦੇ ਆ ਮਿੱਟੀ ਖਾਣ ਨਾਲ। ਚਾਹੇ ਮੱਝ ਦਾ ਬੱਚਾ ਚਾਹੇ ਬੱਕਰੀ ਦਾ ਕੋਈ ਵੀ ਬੱਚੇ ਜਦੋਂ ਮਿੱਟੀ ਖਾਂਦੇ ਆ ਨਾ ਉਦੋਂ ਉਹਨਾਂ ਦੀ ਸਿਹਤ ਖਰਾਬ ਹੁੰਦੀ। ਇੱਕ ਵਾਰੀ ਮਿੱਟੀ ਖਾ ਲੈਣ ਫਿਰ ਉਹ ਸੰਭਾਲਾ ਨਹੀਂ ਕਰਦੇ, ਫਿਰ ਜੋ ਮਰਜ਼ੀ ਤੁਸੀਂ ਉਹਨੂੰ ਤੇਲ ਪਾਣੀ ਦੇਈ ਜਾਓ ਫਿਰ ਨਹੀਂ ਗੱਲ ਬਣਦੀ। ਹਾਂ ਬਿਲਕੁਲ ਜੀ, ਦਾਤੀ ਰੰਬੇ ਟੋਕੇ ਚੰਡਦੇ ਆ ਵਿੱਚੇ ਬਹਿ ਕੇ ਸਾਰਾ ਕੰਮ ਕਰਦੇ, ਚੰਡਦੇ ਵੀ ਆ ਦੰਦੇ ਵੀ ਕੱਢਦੇ ਆ ਅੱਗ ਵੀ ਪਾ ਕੇ ਬਣਾ ਵੀ ਲਈਦੀਆਂ ਵਿੱਚੇ ਗਰਮੀ ਸਰਦੀ ਦੇ ਵਿੱਚੇ ਬੈਠੇ ਰਹਿੰਦੇ ਆ ਬਣਾਈ ਜਾਂਦੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਸਾਨੂੰ ਟਾਈਮ 40-45 ਸਾਲ ਹੋ ਗਏ ਕਰਦੇ। ਤੇ ਇਹ ਅਸੀਂ ਨਾ ਜੀ ਬਹੁਤ ਉੱਚੀ ਨਹੀਂ ਕੀਤੀ। ਸਾਡੇ ਵਾਲੇ ਪਾਸੇ ਨਾ ਜੀ ਰਾਵੀ ਵਾਲੇ ਚਰਨੇ ਘੋੜਿਆਂ ਦੇ ਉੱਚੇ ਹੁੰਦੇ, ਇਹ ਚਰਨਾ ਅਸੀਂ ਨੀਵਾਂ ਤਾਂ ਰੱਖਿਆ ਵੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਘੋੜਿਆਂ ਦਾ ਚਰਨਾ ਉੱਚਾ ਹੁੰਦਾ ਨਹੀਂ। ਜਿਹੜੇ ਆ ਮੌਰ ਆ ਨਾ ਘੋੜੇ ਘੋੜੀ ਦੇ, ਉਹ ਜਦੋਂ ਲੰਮਾ ਗਰਦਨ ਕਰਕੇ ਨੀਵਾਂ ਖਾਂਦੀ ਹੈ ਨਾ, ਇਹ ਜਾਨਵਰ ਆ ਚਰਾਈ ਵਾਲੇ। ਇਹ ਕੁਦਰਤ ਇਹਨਾਂ ਦੇ ਵਿੱਚ ਚਰਾਈ ਕੁਦਰਤੀ ਫਿਰਦੇ ਆ, ਚਰਾਈ ਕਰਦੇ ਫਿਰਦੇ ਆ ਨਾ। ਇਹ ਤਾਂ ਪੈਰਾਂ ਤੋਂ ਚੱਕ ਕੇ ਖਾਣ ਵਾਲੇ ਜਾਨਵਰ। ਹਾਂਜੀ ਤੇ ਉਹ ਚਰਨਾ ਉੱਚਾ ਬਣਾਉਂਦੇ, ਉਹਦੇ 'ਚ ਵੀ ਰਾਜ਼ ਹੈਗੇ ਆ, ਪਰ ਨੀਵਾਂ ਬਣਾਉਣ 'ਚ ਵੀ ਰਾਜ਼ ਆ। ਬਹੁਤਾ ਉੱਚਾ ਨਹੀਂ ਬਹੁਤਾ ਨੀਵਾਂ ਨਹੀਂ, ਪੂਰਾ ਜਿਹਾ ਵੀ ਦਰਮਿਆਨਾ ਸਾਈਜ਼ ਆ। ਗਰਦਨ ਪੂਰੀ ਖਿੱਚ ਕੇ ਤੇ ਘੋੜੀ ਪੱਠੇ ਖਾਵੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਬੱਦਲ ਵੇਖ ਕੇ ਘੜੇ ਨਹੀਂ ਭੰਨ ਦੇਈਦੇ। ਅਸੀਂ ਕਿੰਨੇ ਦਿਨਾਂ ਦੇ ਖਬਰਾਂ ਸੁਣੀ ਜਾਂਦੇ ਆ ਵੀ ਫਲਾਣੇ ਸ਼ਹਿਰ 'ਚ ਮੀਂਹ ਪੈ ਗਿਆ, ਫਲਾਣੇ ਪਾਸੇ ਮੀਂਹ ਪੈ ਗਿਆ, ਫਲਾਣੇ ਜ਼ਿਲ੍ਹੇ 'ਚ ਪੈ ਗਿਆ। ਸ਼ੇਖੂਪੁਰ ਦਾ ਸੁਣਿਆ, ਅੱਜ ਲਾਹੌਰ ਦਾ ਸੁਣਿਆ ਵੀ ਲਾਹੌਰ ਦੇ ਵਿੱਚ ਮੀਂਹ ਪੈ ਰਿਹਾ। ਇੱਕ ਦਿਨ ਦੱਸਦੇ ਸੀ ਵੀ ਲੈਲਪੁਰ ਸ਼ਹਿਰ ਦੇ ਵਿੱਚ ਵੀ ਪਿਆ। ਸਾਡੇ ਵਾਲਾ ਪਾਸਾ ਖਬਰੇ ਉੱਚਾ, ਇਸ ਪਾਸੇ ਬੱਦਲ ਨਹੀਂ ਚੜ੍ਹ ਰਹੇ, ਇਸ ਪਾਸੇ ਮੀਂਹ ਨਹੀਂ ਆ ਰਿਹਾ। ਅਸੀਂ ਸਵੇਰ ਦੇ ਡੀਕਦੇ ਸੀ ਤਾਂ ਨੂੰ ਦੇਖੀ ਜਾਂਦੇ ਆ ਵੀ ਇਸ ਪਾਸੋਂ ਆ ਜਾਵੇ ਖਬਰੇ, ਇਸ ਪਾਸੋਂ ਆ ਜਾਵੇ। ਜਦੋਂ ਕਿਤੇ ਸੱਜੇ ਖੱਬੇ ਮੀਂਹ ਪੈ ਜਾਵੇ, ਗਰਮੀ ਤਾਂ ਊਂ ਵੀ ਬੜੀ ਹੈ, ਪਰ ਜੇ ਸੱਜੇ ਖੱਬੇ ਮੀਂਹ ਪੈ ਜਾਵੇ ਫਿਰ ਗੁੰਮਾ ਐਸਾ ਬਣਦਾ ਵੀ ਉਹ ਕਲੇ ਨੂੰ ਰੁੱਗ ਪੈਂਦਾ। ਐਸਾ ਘਾਬਰ ਜੀ ਬਣਦੀ ਹੈ ਨਾ ਗੁੰਮੇ ਦੇ ਵਿੱਚ ਜਦੋਂ ਕਿਸੇ ਪਾਸੇ ਮੀਂਹ ਪੈ ਜਾਏ। ਹਵਾ ਵੀ ਚੱਲ ਰਹੀ ਆ, ਫਿਰ ਵੀ ਇਸ ਟਾਈਮ ਨਾ ਟੈਂਪਰੇਚਰ ਬਹੁਤ ਚੜਿਆ ਹੈ। ਦੱਸਦੇ ਆ ਵੀ ਕਿੰਨੇ ਤੇ ਹੁਣ ਆ ਜੇ 50 ਤੋਂ ਉੱਤੇ ਹੀ, ਹਾਂ 50 ਤੇ 50 ਤੋਂ ਉੱਤੇ ਲੱਗ ਰਿਹਾ ਇਸ ਟਾਈਮ। ਤੇ ਚਾਚਾ ਬੂਟਾ ਇੱਥੇ ਪਿਆ ਨਾ ਹੋ ਗਿਆ ਵੀ ਕਹਿ ਲਓ ਬੇਹੋਸ਼ ਜਿਹਾ ਹੋ ਗਿਆ। ਅੱਗੇ ਕਹਿੰਦਾ ਮੇਰਾ ਰੂਹ ਘਾਬਰਿਆ ਤੇ ਕੋਈ ਸ਼ਾਇਦ ਸੀ ਪਿਓ ਵੀ ਮੇਰੇ ਦਿਲ ਨੂੰ ਤਾਕਤ ਮਿਲੇ। ਤੇ ਅਸੀਂ ਕਿਹਾ ਵੀ ਫਿਰ ਜਿਹੜੀ ਅਸੀਂ ਪੁਰਾਣੇ ਵੇਲਿਆਂ 'ਚ ਅਸੀਂ ਸੁਣਦੇ ਸੀ ਨਾ ਵੀ ਜਦੋਂ ਕੋਈ ਬੰਦਾ ਬੇਹੋਸ਼ ਹੋ ਜਾਂਦਾ ਸੀ, ਘਾਬਰ ਜਾਂਦਾ ਸੀ, ਗੁੰਮੇ ਦੇ ਵਿੱਚ ਕਿਸੇ ਨੂੰ ਭੌਂ ਆ ਕੇ ਡਿੱਗ ਗਿਆ, ਉਹਨੂੰ ਭੱਜ ਕੇ ਜਾ ਕੇ ਨਾ ਅੰਗੂਰਾਂ ਦੀ ਖੰਡ ਪਿਆਉਂਦੇ ਸੀ। ਵੀ ਅੰਗੂਰਾਂ ਦੀ ਖੰਡ ਉੱਥੋਂ ਹੱਟੀ ਤੋਂ ਲਿਆ ਕੇ, ਇਹ ਘਰੇ ਤਾਂ ਬਣਦੀ ਨਹੀਂ, ਬਣੀ ਬਣਾਈ ਲੱਭਦੀ, ਅੰਗੂਰਾਂ ਦੀ ਖੰਡ ਪਾ ਕੇ ਵਿੱਚ ਪਾਣੀ ਦੇ ਤੇ ਬਰਫਾਂ ਪਾ ਕੇ ਪਿਆਉਂਦੇ ਸੀ। ਤੇ ਉਹ ਕਹਿੰਦਾ ਸੀ ਵੀ ਹੁਣ ਮੇਰੇ ਨਾ ਕਲੇ ਨੂੰ ਤਾਕਤ ਮਿਲ ਗਈ, ਹੁਣ ਮੈਂ ਤਕੜਾ। ਤੇ ਚਾਚੇ ਬੂਟੇ ਨੂੰ ਅੱਜ ਅਸੀਂ ਕਿਹਾ ਵੀ ਚਲੋ ਅਸੀਂ ਲੈ ਆਂਦੀ ਅੰਗੂਰਾਂ ਦੀ ਖੰਡ ਪੀ ਕੇ ਦੇਖ ਲਾ ਜੇ ਫਰਕ ਪੈ ਜਾਵੇ। ਅੱਜ ਉਂਝ ਘਾਬਰ ਕੇ ਹੋਈ ਕੀ ਤੈਨੂੰ? ਐਵੇਂ ਬਾ ਗਰਮੀ ਲੱਗੀ ਐ ਜੇ ਬੇਟਿਆਂ, ਗਰਮੀ ਸਾਹ ਹੀ ਨਹੀਂ ਸੀ ਜਾਣ ਦਿੰਦੀ। ਗਰਮੀ ਇੰਨੀ ਸੀ, ਮੌਸਮ ਗਰਮ ਆ। ਨਹੀਂ ਤੂੰ ਮੈਨੂੰ ਕਿਹਾ ਤੇ ਹਵਾ ਵੀ ਖੁਸ਼ਕ ਆ। ਚਾਚਾ ਮੈਨੂੰ ਕਿਹਾ ਨਾ ਵੀ ਮੇਰਾ ਰੂਹ ਘਾਬਰ ਰਿਹਾ। ਆ ਰੂਹ ਐ ਤਾਂ ਮੈਂ ਕਿਹਾ ਹੀ ਮੇਰਾ ਰੂਹ ਘਾਬਰ ਰਿਹਾ। ਮੈਂ ਝੂਠ ਤਾਂ ਨਹੀਂ ਮਾਰਿਆ? ਨਹੀਂ ਨਹੀਂ ਰੂਹ, ਮੈਂ ਉੱਥੇ ਲੰਮਾ ਪਿਆ ਨਾ, ਲੰਮਿਆ ਪਿਆ ਇਦਾਂ ਮਲੂਮ ਹੁੰਦਾ ਸੀ ਜੀ ਰੂਹ ਘਾਬਰ ਰਿਹਾ। ਰੂਹ ਘਾਬਰ। ਮੈਂ ਕਿਹਾ ਕੋਈ ਠੰਡੀ ਸ਼ੈ ਹੋਵੇ ਨਾ ਜੋ ਯਾਰ ਖਾਈਏ। ਇਹ ਠੰਡਾ ਹੀ ਹੁੰਦਾ ਹੈ। ਆਨੀ ਆ ਗਲੂਕੋਸ ਜਿਹੜਾ ਨਾ ਜੀ ਅੰਗੂਰਾਂ ਦੀ ਖੰਡ, ਹਾਂਜੀ ਇਹ ਠੰਡੀ ਹੁੰਦੀ ਆ। ਇਹ ਠੰਡੀ ਆ ਇਦਾਂ ਆਹ ਆ ਹਾਂਜੀ ਵਿੱਚ ਇਹਦੇ ਆ ਦੇਖੋ। ਹਾਂਜੀ ਹਾਂਜੀ ਆ ਤੁਹਾਨੂੰ ਦਿਖਾ ਦਿੰਦੇ ਆ ਅੰਗੂਰਾਂ ਦੀ ਖੰਡ ਦੀ ਪਛਾਣ ਰੱਖਿਓ। ਜਦੋਂ ਰੂਹ ਘਾਬਰੇ ਬਹੁਤੀ ਗਰਮੀ ਹੋਵੇ ਨਾ ਤਾਂ ਇਹ ਤੁਸੀਂ ਆ ਲੈ। ਹਾਂ ਲੈ, ਇਹ ਨਿੱਕੇ ਹੁੰਦੇ ਨਾ ਘਰੇ ਆਂਦੀ ਸੀ ਤੇ ਅਸੀਂ ਉਹ ਮੁੱਠਾ ਭਰ ਕੇ ਚੋਰੀ ਖਾ ਖੂ ਲੈਂਦੇ ਸੀ, ਖਾ ਲੈਂਦੇ ਸੀ। ਹਾਂ ਚੋਰੀ ਖਾ ਖੂ ਲੈਣੀ। ਹਾਂ ਇਹ ਸਵਾਦੀ ਬੜੀ ਹੁੰਦੀ। ਅੱਛਾ ਇਹ ਨਾ ਜੀ ਇਹਦੇ ਵਿੱਚ ਤੁਹਾਨੂੰ ਹੋਰ ਕੋਈ ਸ਼ੈ ਪਾਉਣ ਦੀ ਲੋੜ ਨਹੀਂ। ਇਹ ਆਟੇ ਵਰਗਾ ਹੈ, ਵੀ ਮਿੱਠਾ ਮੁੱਠਾ ਨਹੀਂ ਪਾਉਣ ਦੀ ਲੋੜ। ਬਰਫ਼ ਪਾਣੀ ਆ, ਪਾਣੀ ਹੋਵੇ ਤੇ ਬਸ। ਆ ਤੁਹਾਨੂੰ ਹੁਣੇ ਬਣਾ ਕੇ ਦਿਖਾ ਦਿੰਦੇ ਆ। ਇਹ ਆਪ ਵੀ ਮਿੱਠਾ ਹੁੰਦਾ। ਹਾਂਜੀ ਆਪ ਮਿੱਠਾ ਹੁੰਦਾ ਜੀ, ਅੰਗੂਰਾਂ ਦੀ ਖੰਡ ਇਹਨੂੰ ਤਾਂ ਹੀ ਕਹਿੰਦੇ। ਹਾਂਜੀ ਮਿੱਠਾ ਹੁੰਦਾ ਇਹਦੇ। ਲਓ ਜੀ ਆਹ ਅੰਗੂਰਾਂ ਦੀ ਖੰਡ ਆ ਜੀ, ਆ ਦੇਖ ਲਓ। ਤੇ ਇਹ ਅਸੀਂ ਵਿੱਚ ਕਰੋ ਜੀ ਬਿਸਮਿਲ੍ਲਾ, ਬਣਾਓ ਜੀ ਆਪਣੇ ਹੱਥਾਂ ਨਾਲ ਬਣਾ ਕੇ ਪੀਓ। ਯਾ ਅੱਲਾ ਖੈਰ। ਤੁਸੀਂ ਕਹਿੰਦੇ ਹੋਣੇ ਵੀ ਚਾਚੇ ਬੂਟੇ ਤੋਂ ਹਰ ਸ਼ੈ ਬਣਵਾਉਂਦੇ ਆ, ਵੀ ਚਾਚੇ ਬੂਟੇ ਨੂੰ ਕਦੀ ਕੋਈ ਸ਼ੈ ਬਣਾ ਕੇ ਨਹੀਂ ਤੁਸੀਂ ਖਵਾਈ। ਇਹ ਵੀ ਲਾਂਬਾ ਅਸੀਂ ਲਾ ਦੇਣਾ। ਕੋਈ ਐਸੀ ਸ਼ੈ ਮੈਂ ਇੱਕ ਦਿਨ ਬਣਾਣੀ ਆ, ਤੁਸੀਂ ਦੇਖਦੇ ਰਹਿ ਜਾਣਾ ਵੀ ਆਹ ਕੀ ਬਣਾਉਣਾ ਤੁਸੀਂ।
ਮੈਂ ਕਹ ਰਿਹਾ ਵੀ ਐਸੀ ਸ਼ੈ ਮੈਂ ਤੈਨੂੰ ਆਪ ਬਣਾ ਕੇ ਖਵਾਣੀ ਸਾਰਿਆਂ ਨੂੰ। ਅੱਛਾ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਇਹਨੂੰ ਆਂਡਾ ਨਹੀਂ ਧਰਨਾ ਆਂਦਾ, ਅੱਛਾ ਮੈਂ ਐਸੀ ਸ਼ੈ ਤੁਹਾਨੂੰ ਇੱਕ ਦਿਨ ਬਣਾ ਕੇ ਦਿਖਾਣੀ ਹੈ ਨਾ, ਅੱਛਾ। ਤੁਸੀਂ ਕਹਿਣਾ ਵੀ ਇਹ ਕੀ ਬਣਾਤਾ। ਵਾਹ 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 ਵਾਹ, ਇਹਦਾ ਮਤਲਬ ਕਿ ਇੰਤਜ਼ਾਰ ਕਰੀਏ, ਬਸ ਹਾਂ ਕੋ ਮੀਂਹ ਇੰਤਜ਼ਾਰ ਕਰੀਏ ਹੈ। ਮੀਂਹ ਡਿੱਕੋ। ਠੀਕ ਹੋ ਗਿਆ ਜੀ, ਬਿਸਮਿਲ੍ਲਾਹਿਰ ਰਹਿਮਾਨ ਆ ਪਾਣੀ ਹੈ ਜੀ, ਕੱਲਾ ਪਾਣੀ। ਇਹ ਦੇਖੋ ਜੀ ਕੱਲਾ ਪਾਣੀ ਆ, ਦਿਖਾਓ ਜੀ ਕੱਲਾ ਪਾਣੀ। ਤੇ ਇਹ ਅਸੀਂ ਵੈਜੀ ਅੰਗੂਰਾਂ ਦੀ ਖੰਡ ਪਾਤੀ ਜੀ, ਹਾਂਜੀ। ਤੇ ਹੁਣ ਇਹਨੂੰ ਅਸੀਂ ਖੋਰਦੇ ਆ ਜੀ। ਇਹ ਚੀਨੀ ਤਰ੍ਹਾਂ ਜਾਂ ਸ਼ੱਕਰ ਤਰ੍ਹਾਂ ਨਹੀਂ ਖੋਰਨੀ ਪੈਂਦੀ, ਇਹ ਛੇਤੀ ਖੁਰ ਜਾਂਦੀ ਹੈ। ਹਾਂ ਬਾ ਘੋਲ ਨਹੀਂ, ਹਾਂਜੀ ਹਾਂ ਆ ਬਸ ਨਾ ਘੋਲ ਨਹੀਂ ਆ ਇਹਦਾ, ਤੇ ਇਹ ਛੇਤੀ ਘੁਲ ਜਾਂਦੀ ਆ ਜੀ। ਹਾਂਜੀ। ਆ ਬਰਫਾਂ ਪਈਆਂ, ਬਰਫਾਂ ਪਾ ਦੋ। ਹਾਂਜੀ ਬਰਫ ਪਾਉਂਦੇ ਜੀ, ਇੱਕ ਵਾਰੀ ਮਾੜੀ ਜੀ ਘੁਲ ਲਵੇ ਜੀ। ਘੋਲ ਲਓ। ਹਾਂਜੀ ਗਰਮੀ ਦੀ ਇਹ ਗੱਲ ਨਹੀਂ ਹੈ ਵੀ ਕੱਲਾ ਚਾਚਾ ਬੂਟਾ ਘਾਬਰਿਆ ਸੀ। ਤੁਹਾਨੂੰ ਅਸੀਂ ਹੁਣੇ ਦਿਖਾ ਦਿੰਦੇ ਆ ਵੀ ਬੰਦਿਆਂ ਦੇ ਮੂੰਹ ਦੇਖ ਕੇ। ਆ ਮਿੰਟ ਇੱਕ ਮੋਬਾਈਲ ਫੜਿਓ ਜੀ, ਆ ਤੁਸੀਂ ਆਸਮਾਨ ਸਾਹਿਬ ਦਾ ਹਾਲ ਦੇਖ ਲਓ ਜੀ। ਮਸੇ ਹੀ ਅੱਜ ਇਹ ਖਲੋਤਾ ਪੈਰਾਂ ਤੇ। ਇੱਧਰ ਆ ਜਾਓ, ਇੱਧਰ ਇਸ ਪਾਸੇ ਆ ਦਿਖਾਓ ਜੀ। ਹਾਂਜੀ ਦੱਸੋ ਜੀ, ਤੁਹਾਨੂੰ ਸਫ਼ਰ ਕੀਤਾ ਕੀ ਗੱਲ ਬਣੀ? ਆਂਦੇ ਹੀ ਡਿੱਗੇ ਆ ਜੀ। ਸਵੇਰੇ ਸਾਜਰੇ ਗਏ ਸੀ ਜੀ ਲੈਲਪੁਰ, ਤੇ ਉਸ ਸਫ਼ਰ ਦਾ ਵੀ ਥੋੜਾ ਬਹੁਤਾ ਅਸਰ ਹੈ ਸੀ, ਤੇ ਪਰ ਉੱਥੇ ਸੀਗਾ ਮੌਸਮ ਚੰਗਾ। ਹਾਂ ਠੀਕ ਆ ਮੌਸਮ। ਉੱਥੋਂ ਜਦੋਂ ਇੱਥੇ ਵਾਪਸ ਆਏ ਆ ਨਾ, ਹਾਂ ਹਾਂ। ਤੇ ਫਿਰ ਇੱਥੇ ਸੀ ਗਰਮੀ ਬਹੁਤੀ। ਗਰਮੀ ਬਹੁਤ। ਉੱਥੇ ਕੱਲ ਪਿਆ ਮੀਂਹ, ਹਾਂ ਅੱਜ ਵੀ ਉੱਥੇ ਹਵਾਵਾਂ ਚੱਲਦੀਆਂ ਸੀ। ਮੈਂ ਤਾਂ ਕਿਹਾ ਸ਼ਾਇਦ ਪਿੰਡ ਜਾ ਕੇ ਵੀ ਮੀਂਹ ਪੈ ਜਾਵੇ। ਇੱਥੇ ਆਏ ਆ ਤੇ ਨਿਰਾ ਸੇਕਾ, ਤੇ ਉਹ ਸੇਕਾ ਜਿਵੇਂ ਯਕਦਮ ਪਵੇ ਤੇ ਤਬੀਅਤ ਹੋਰਵੀਂ ਜੀ ਹੋ ਜਾਂਦੀ ਆ, ਤੇ ਤਾਂ ਕਰਕੇ ਫਿਰ ਵਾਹ ਘਬਰਾਹਟ ਜੀ ਹੋ ਗਈ। ਅੱਛਾ ਇਹ ਨਾ ਜੀ, ਅੱਛਾ ਅੱਛਾ। ਇਹ ਜਿਹੜੇ ਬੰਦੇ ਵਾਲ ਵੀ ਤੁਸੀਂ ਕੈਮਰਾ ਘੁਮਾਓਗੇ ਇਦਾਂ ਹੀ ਜਿੱਦਾਂ ਨਹੀਂ ਹੁੰਦਾ ਵੀ ਚਪੇੜਾ ਮਾਰ ਕੇ ਭਾਏ ਹੁੰਦੇ, ਇਦਾਂ ਹਾਲਾਤ ਬਣੇ ਹੋਏ ਆ, ਮੂੰਹ ਲੱਥੇ ਹੋਏ ਆ। ਸਿਆਣੇ ਕਹਿੰਦੇ ਆ ਵੀ ਰੁੱਤਾਂ ਕਿਸੇ ਦੀ ਰਈਅਤ ਨਹੀਂ ਹੁੰਦੀਆਂ। ਤੁਸੀਂ ਇੱਥੋਂ ਗਾਹਾਂ ਚਲੇ ਜਾਓ ਕਿਸੇ ਕੋਈ ਐਸੇ ਵੀ ਹੈ ਇਲਾਕੇ ਜਿੱਥੇ ਕਹਿੰਦੇ ਠੰਡ ਆ, ਠੰਡ ਆ। ਹਾਂਜੀ ਹਾਂਜੀ, ਬਰਫਾਂ ਵੀ ਪੈ ਰਹੀਆਂ। ਬਰਫਾਂ ਤਾਂ ਖਬਰੇ ਬਰਫਾਂ ਪੈ ਰਹੀਆਂ, ਬਾਰਿਸ਼ਾਂ ਪੈ ਰਹੀਆਂ ਨਾ। ਮੁਲਕਾਂ ਕਿਸੇ 'ਚ ਪੈ ਰਹੀਆਂ, ਕਿਤੇ ਤਾ ਲੱਗਾ, ਕਿਤੇ ਠੰਡ ਆ, ਕਿਤੇ ਹਵਾ ਚੱਲਦੀ, ਕਿਤੇ ਮੀਂਹ ਪੈ ਰਿਹਾ, ਕਿਤੇ ਕੱਲੇ ਬੱਦਲ ਆ, ਤੇ ਕਈ ਸਾਡੇ ਤਰ੍ਹਾਂ ਸੋਕੇ ਤੇ ਆ। ਸੋਕੇ ਤੇ ਇਦਾਂ ਹੀ ਆ। ਇਦਾਂ ਜੀ। ਹਾਂ ਤੁਸੀਂ ਹੁਣ ਪਾਉਂਦੇ ਨਹੀਂ ਬਰਫ? ਹੁਣ ਪਾਣੇ ਮੈਂ ਕਹਿੰਦਾ ਵੀ ਦੇਖ ਲਓ, ਫਿਰ ਮੁੜ ਕੇ ਇਹਦੇ 'ਚ ਨਾ ਖੁਰਨਾ ਨਹੀਂ, ਤੇ ਪਾਣੀ ਵੇਖ ਲਓ ਹੋਰ ਪਾ ਲਈਏ ਥੋੜਾ ਜਿਹਾ। ਤੁਸੀਂ ਜੀ ਆ ਮਿੱਠਾ ਦਿਖਾਓ, ਮੈਂ ਤੁਹਾਨੂੰ ਦੱਸਦਾ। ਨਹੀਂ ਪਾਣੀ ਹੋਰ ਕਾਹਨੂੰ, ਇਹ ਮੈਂ ਨਾ ਆਪਾਂ ਸਾਰਿਆਂ ਨੂੰ ਫਿਰ ਗਲਾਸ ਆ ਜੇ ਨਾ, ਹੁਣ ਨਹੀਂ, ਜਿਹੜੇ ਨਹੀਂ। ਬੈਠੇ ਆਪਣੇ ਕੋਲ। ਇਹ ਜੀ ਮੈਂ ਤੁਹਾਨੂੰ ਦੱਸ ਦਵਾਂ, ਥੋੜਾ ਜਿਹਾ ਮਗਾਲਤਾ ਕਰ ਦਵਾਂ, ਇਹ ਰਜਣਾ ਨਹੀਂ ਹੈ ਇਹਦੇ ਨਾਲ, ਇਹ ਦਾਰੂ ਆ। ਉਹ ਲੈ ਬਾਬਾ ਸ਼ੌਂਕੀ ਵਾਲ ਤਾਂ ਮੇਰੀ ਹੁਣ ਨਿਗਾ ਪਈ। ਬਾਬਾ ਸ਼ੌਂਕੀ ਦਾ ਬਿਆਨ ਲੈਨੇ ਅਸੀਂ, ਤੇ ਇਹ ਗਲਾਸ ਹੁੰਦਾ, ਇਹ ਹੁੰਦਾ ਘਾਬਰ ਦੂਰ ਕਰਨ ਵਾਲਾ। ਹਾਂਜੀ ਇਹ ਤੁਸੀਂ ਠੰਡਾ ਹੁੰਦਾ। ਹਾਂ ਇਹ ਤੁਸੀਂ ਰੱਤਾ ਲਾਲ ਸ਼ਰਬਤ ਨਹੀਂ ਬਣਾਇਆ ਵੀ ਤੁਸੀਂ ਰਜ ਕੇ ਪੀਣਾ। ਇਹਦਾ ਗਲਾਸ ਦੋ ਗਲਾਸ ਹੀ ਬੜੇ ਆ, ਜਾਂ ਤਿੰਨ ਪੀ ਲਾਂਗੇ। ਆ ਚੈੱਕ ਤਾਂ ਕਰੋ ਜੀ ਇਹਨੂੰ ਜੀ, ਚੈੱਕ ਕਰੋ ਪਹਿਲਾਂ, ਚੈੱਕ ਕਰਕੇ ਮਿੱਠਾ ਦੇਖੋ। ਪਾਣੀ ਹੋਰ ਪਾਓ ਜੀ। ਹਾਂ ਬਹੁਤ ਤੇਜ਼ ਆ, ਤੁਸੀਂ ਵੀ ਪੀਓ, ਬਹੁਤ ਤੇਜ਼ ਆ ਕੰਮ। ਅੱਛਾ ਜੀ, ਬਾਬੇ ਸ਼ੌਂਕੀ ਦਾ ਬਿਆਨ ਲੈਣੇ ਆ ਜੀ, ਦੱਸੋ ਜੀ ਤੁਸੀਂ। ਪਾ ਲਓ ਥੋੜਾ ਜਿਹਾ। ਅੰਗੂਰਾਂ ਦੀ ਖੰਡ ਆ ਜੀ, ਬਹੁਤ ਫਸਟ ਕਲਾਸ ਖੰਡ ਆ, ਬਹੁਤ ਅੱਛੀ ਖੰਡ ਆ। ਰੂਹ ਘਾਬਰੇ ਤੇ ਬੰਦੇ ਨੂੰ ਕੋਈ ਮਾੜਾ ਮੋਟਾ ਆਫਰਾ ਮਾਫਰਾ ਹਜਾ ਹੋਵੇ, ਇਹ ਜ਼ਰੂਰੀ ਆ। ਤੁਸੀਂ ਅੱਜ ਜੀ ਦੁਆ ਸਲਾਮ ਨਹੀਂ ਲਿਆ? ਦੁਆ ਸਲਾਮ ਜੀ, ਉਹ ਬਸ ਏਦਾਂ ਜੀ ਘਾਬਰੇ ਹੋਏ ਆ ਥੋੜੇ ਜੀ। ਹਾਂ ਘਾਬਰ ਦੇ ਵਿੱਚ ਦੁਆ ਸਲਾਮ ਘਾਬਰ ਚ ਨਹੀਂ ਦੁਆ ਸਲਾਮ ਯਾਦ ਘਾਬਰ ਅੱਜ ਬਹੁਤ ਜ਼ਿਆਦਾ ਸਾਨੂੰ, ਜ਼ਿਆਦਾ। ਤੇ ਇਸ ਵਾਸਤੇ ਸਾਨੂੰ ਆਪਣੇ ਆਪ ਦਾ ਸੁਰ ਕੋਈ ਨਹੀਂ ਹੈਗਾ ਵੀ ਅਸੀਂ ਕੀ ਕਹਿ ਰਹੇ ਹਾਂ ਜੀ। ਗਰਮੀ ਇੰਨੀ ਆ ਅੱਜ ਬਹੁਤ ਹੁੱਸੜ। ਹਾਂ ਬਹੁਤ ਗਰਮੀ ਆ ਅੱਜ, ਬਹੁਤ ਹੁੱਸੜ ਹੋਇਆ ਤੇ ਤਬੀਅਤ ਹੇਠ ਉੱਪਰ ਹੋਈ ਜਾਂਦੀ ਹੈ ਜੀ। ਅੱਲਾ ਅੱਗੇ ਦੁਆ ਕਰੋ ਵੀ ਅੱਲਾ ਬਾਰਿਸ਼ ਪਾਵੇ, ਆਮੀਨ ਆਮੀਨ, ਤੇ ਰਹਿਮਤ ਹੋਵੇ ਉਹਦੀ। ਸਮਾਨ ਸਾਹਿਬ ਨੂੰ ਤਾਂ ਕਹਿੰਦੇ ਤੇ ਫਿਰ ਸਮਾਨ ਨਾਲੋਂ ਵੀ ਜ਼ਿਆਦਾ, ਉਹ ਤਾਂ ਮੁੰਡਾ ਖੁੰਡਾ ਸੀ, ਬੁੱਢੇ ਬੰਦੇ 70 ਸਾਲੀ ਹੈ, ਫਿਰ ਤਾਂ ਡਾਮਾ ਜੋਲ ਹੋਣਾ ਹੀ ਹੋਣਾ ਜੀ। ਤੁਸੀਂ ਪਕਰੌੜ ਹੋ ਗਏ ਜੀ, ਪਕਰੌੜ ਔਖੇ ਹੋ ਤਾਂ ਗਏ। ਅਸੀਂ ਆ। ਹਾਂਜੀ ਹਾਂਜੀ ਚਲੋ ਠੀਕ ਹੋ ਗਿਆ ਜੀ। ਇਹ ਜੀ ਖੰਡ ਜਿਹੜੀ ਹੈ ਨਾ, ਇਹ ਦਵਾਈ ਤੌਰ, ਹਾਂਜੀ ਇਹ ਅੰਗੂਰਾਂ ਦੀ ਖੰਡ ਦਵਾਈ ਤੌਰ ਇਸਤੇਮਾਲ ਹੁੰਦੀ ਹੈ ਜੀ। ਅੱਛਾ ਕਦੇ ਕਰਦੇ ਹੁੰਦੇ ਸੀ, ਠੰਡੀ ਬੜੀ ਆ ਇਹ। ਹਾਂ। ਅਸੀਂ ਇਹ ਚਟਣੀ ਨਹੀਂ ਨਾ ਐਂ ਕਰਕੇ ਬਸ ਇਹ ਠੰਡੀ ਹੁੰਦੀ ਚਲੀ ਜਾਂਦੀ ਸੀ। ਬਹੁਤ ਆਲਾ ਚੀਜ਼ ਹੈ ਜੀ, ਇਹ ਪੀਣੀ ਚਾਹੀਦੀ ਹੈ। ਤੇ ਪਿਲਾਓ ਇਹਨਾਂ ਨੂੰ ਜੀ, ਅੱਲਾ ਖੈਰ ਕਰੇ। ਬੂਟੇ ਨੂੰ ਵੀ ਅੱਲਾ ਲਈ ਤੰਦਰੁਸਤੀ ਰੱਖੇ, ਸਮਾਨ ਨੂੰ ਵੀ ਪਿਲਾਓ, ਤੇ ਮੈਨੂੰ ਵੀ ਜੀ ਥੋੜੀ ਬਹੁਤੀ ਦਿਓ, ਪਿਲਾਓ। ਨਹੀਂ ਜੀ, ਜਿੰਨਾ ਤੁਹਾਡਾ ਦਿਲ ਕਰੇ। ਕਿਉਂਕਿ ਮੇਰਾ ਦੁਆ ਫਲਾ ਵੀ ਥੋੜਾ ਗਿਆ ਜਾਏ, ਇੰਨੀ ਘਾਬਰ ਹੈ ਜੀ। ਘਾਬਰ ਆ ਜੀ, ਸੱਚੀ ਗੱਲ ਆ। ਬੰਦਿਆਂ ਨੂੰ ਤੋਰੀ ਦਾ ਐ ਨੂੰ ਆ ਤੇ ਤੋਰ ਐ ਨੂੰ ਤੋ ਪੈਂਦਾ, ਰਹਿਣ ਨੂੰ ਪੈਂਦੇ, ਐਵੇਂ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਦਾਂ ਇਦਾਂ ਹੀ ਰਾਤੀ ਐਨਕ ਮੈਂ ਆਪ ਰੱਖੀ ਤੇ ਲੱਭਦਾ ਫਿਰ ਗਿਆ, ਪੁੱਛੀ ਗਿਆ ਵੀ ਐਨਕ ਕਿੱਥੇ, ਐਨਕ ਕਿੱਥੇ। ਮੈਂ ਰਾਤੀ ਬਗੈਰ ਐਨਕ ਤੋਂ ਬੈਠਾ ਰਿਹਾ। ਨਹੀਂ ਰਾਤੀ ਕੀ ਕਰਨੀ ਸੀ ਤੁਸੀਂ? ਸੌਣ ਲੱਗੇ ਵੀ ਨਹੀਂ ਜੀ, ਫੋਨ ਲੱਗਿਆ ਨਹੀਂ, ਲਾਈ ਨਹੀਂ ਆ ਨਾ ਕਦੇ। ਅੱਛਾ, ਮੈਂ ਕਿਹਾ ਪਤਾ ਸੁਪਨੇ ਦੇਖਣ ਵਾਸਤੇ ਐਨਕ ਲਾਉਂਦੇ ਰਾਤ। ਹਾਂ ਜਿਉਂਦੇ ਰਹੋ ਜੀ। ਬਾਬੇ ਸ਼ੌਂਕੀ ਦਾ ਬਿਆਨ ਆ ਗਿਆ। ਆ ਫੌਰਾ ਮੁੰਡਾ ਬਹੁਤ ਹਿੰਮਤ ਵਾਲਾ, ਪਰ ਅੱਜ ਗਰਮੀ ਨੇ ਇਹਨੂੰ ਵੀ ਢਾ ਲਿਆ। ਹੈ ਹਿੰਮਤ ਆ ਹੈ ਹਿੰਮਤ ਵਾਲਾ। ਅੱਲਾ ਜੀ। ਆ ਜਾਓ ਜੀ, ਤੁਸੀਂ ਵੀ ਆਓ ਜੀ, ਇੱਧਰ ਆਓ, ਪਾਣੀ ਪੀਓ।
ਇੱਕ ਇੱਕ ਗਲਾਸ ਮਿਲੂਗਾ ਜੀ ਇਹ ਹਾਂ ਪਹਿਲਾਂ ਦੱਸ ਦਈਏ ਕੋਈ ਗਲਤੇ ਚ ਨਾ ਰਹੇ ਇੱਕ ਇੱਕ ਗਲਾਸ ਮਿਲੂਗਾ ਤੁਸੀਂ ਤਾਂ ਜੀ ਅੱਧਾ ਕਰਤਾ ਨਹੀਂ ਚੈੱਕ ਕਰਨਾ ਨਹੀਂ ਸਾਨੂੰ ਵੀ ਅੱਧਾ ਹੀ ਦਿਓ ਜੀ ਅਸੀਂ ਨੂੰ ਸਮਝਦੇ ਆ ਅੱਧਾ ਹੀ ਦਿਓ ਸਾਨੂੰ ਕੋਈ ਰਵਾ ਨਹੀਂ ਇਹਦਾ ਹਾਂਜੀ ਗਲਾਸ ਪੀਓ ਤੇ ਇਹ ਗਲਾਸ ਹੀ ਇਦਾਂ ਤੁਹਾਨੂੰ ਤਕੜਿਆਂ ਕਰ ਦੂਗਾ ਅੱਜ ਦੀ ਦਿਹਾੜੀ ਤਾਂ ਤੁਹਾਡੀ ਜਾਊਗੀ ਟੱਪ ਕੱਲ ਨੂੰ ਆਪਦੇ ਬੋਝੇ ਚੋਂ ਬਣਾ ਕੇ ਪੀਓ ਠੀਕ ਹੈ ਹਾਂ ਅਸੀਂ ਤੁਹਾਨੂੰ ਰਾਹ ਲਾਤਾ ਗਾਂ ਬੰਦੋਬਸਤ ਆਪਣਾ ਕਰੋ ਤੁਹਾਡੇ ਬੋਝੇ 'ਚ ਹਰ ਬੰਦੇ ਦੇ ਬੋਝੇ 'ਚ ਉਹ ਅੰਗੂਰਾਂ ਦੀ ਖੰਡ ਦਾ ਡੱਬਾ ਹੋਵੇ ਚਾਹੀਦਾ ਹਾਂਜੀ ਇਹ ਹੋਣਾ ਚਾਹੀਦਾ ਕਿਤੇ ਵੀ ਰੂਕਾ ਭਰ ਜਾਂਦਾ ਕੀ ਗੱਲ ਆ ਸਾਨੂੰ ਦੱਸੋ ਜੀ ਕੁਛ ਨਹੀਂ ਜੀ ਉਹ ਜਿਹੜੇ ਦੇਖ ਰਹੇ ਵੀ ਠੰਡਾ ਹੋ ਲਵੇ ਨਹੀਂ ਅਜੇ ਜੀ। ਠੰਡਾ ਘੱਟ ਆ ਕਹਿੰਦੇ ਅੱਗੇ ਤੁਸੀਂ ਨਾ ਜੀ ਮੈਨੂੰ ਚੈੱਕ ਕਰਾਇਆ ਜੀ ਉਹ ਜੀ ਹੁਣ ਫਿਰ ਤੁਸੀਂ ਗੱਲ ਕਰ ਰਹੇ ਸੀਗੇ ਜੀ ਅੱਛਾ। ਇੱਕੋ ਨਹੀਂ ਚੈੱਕ ਕਰੀ ਜਾਣਾ ਸਾਰੀ ਵਾਰੀ ਅੱਛਾ, ਵਾਰੀ ਚਲੋ। ਕਿਸੇ ਨੂੰ ਮਿੱਠਾ ਘੱਟ ਚੰਗਾ ਲੱਗਦਾ ਹੂੰ। ਕਿਸੇ ਨੂੰ ਪੂਰਾ ਚੰਗਾ ਲੱਗਦਾ ਕੋਈ ਕਹਿੰਦਾ ਮਿੱਠਾ ਥੋੜਾ ਜਿਹਾ ਤੇਜ਼ ਹੋਵੇ ਹਾਂਜੀ। ਹੋਰ ਵੀ ਹੁਣ ਆਪ ਚੈੱਕ ਕਰਨ ਦੇ ਵਿੱਚ ਖਾਤਾ ਪੂਰਾ ਕਰ ਲਈਏ ਆਪਣਾ ਚੈੱਕ ਕਰਕੇ ਸ਼ੌਕੀ ਦੇ ਗਾਲ ਇਹ ਵੀ ਤਾਂ ਚੱਕਰ ਹੋ ਸਕਦਾ ਹੈ ਨਾ ਜੀ ਆ ਇਹਨੂੰ ਚੈੱਕ ਕਰਾ ਦਿਓ ਜੀ ਆਪ ਹਾਂਜੀ ਦਸਤਾਂ ਨੂੰ ਚੈੱਕ ਕਰਾ ਦਿਓ ਜੀ ਅੱਛਾ ਜੀ ਹਾਂਜੀ ਇਹ ਤੁਹਾਡਾ ਗਲਾਸ ਗਿਣਿਆ ਜਾਣਾ ਇਹ ਜੀ ਹੁਣ ਭਰ ਕੇ ਹੀ ਚੈੱਕ ਹੋਣਾ ਜੀ ਗਲਾਸ ਤਾਂ ਫੜੋ ਜੀ ਉਹ ਟਾਈਮ ਲੰਘ ਗਿਆ ਜੀ ਹੁਣ ਅੱਡੇ ਚੋਂ ਬੱਸ ਬਾਹਰ ਨਿਕਲ ਗਈ ਆ ਬਾਟਰੀ ਨਾ ਬਣੋ ਤੁਸੀਂ ਆਪਣਾ ਪੀਣ ਹਾਂ ਪੀਣ ਵਾਲੀ ਗੱਲ ਕਰੋ ਤੁਸੀਂ ਹੁਣ ਲੈਬਾਰਟਰੀ ਨਾ ਬਣੋ ਹਾਂ। ਤੁਸੀਂ ਇਹਨੂੰ ਪੀਓ ਇਹ ਤੁਹਾਡਾ ਗਲਾਸ ਆ ਤੁਹਾਡੇ ਨਾਮੇ ਦਾ ਹਾਂ ਜੀ ਬੱਸ ਅੱਡੇ ਚੋਂ ਬਾਹਰ ਚਲੀ ਗਈ ਆ ਹੁਣ ਹਾਂ ਹੁਣ ਬੱਸ ਅੱਡੇ ਚੋਂ ਨਿਕਲ ਗਈ ਹੈ ਨਿਕਲ ਗਈ ਤੇ ਮਿੱਠਾ ਕਿਹੜਾ ਪਾਇਆ ਮਿੱਠਾ ਤਾਂ ਅੱਜ ਅਸੀਂ ਤਾਂ ਪਾਇਆ ਅੰਗੂਰਾਂ ਦੀ ਖੰਡ ਪਾਈ ਆ ਅਸੀਂ ਮਿੱਠਾ ਤਾਂ ਨਹੀਂ ਪਾਇਆ ਜੀ ਹੁੰਦਾ ਤੇ ਪੀਓ ਤਾਂ ਜੀ ਪੀਓ ਹਾਂ ਕਿਦਾਂ ਕਿਦਾਂ ਤਕੜਾ ਹੈ ਕੋਈ ਹੌਸਲਾ ਹੁੰਦਾ ਦਿਲ ਨੂੰ ਯਾਰ ਇਹਦੇ ਨਾਲ ਕੀ ਬਣਨ ਲੱਗਿਆ ਕੀ ਪਤਾ ਲੱਗਣਾ ਹੈ ਨਹੀਂ ਨਹੀਂ ਤੈਨੂੰ ਝੜ ਤੇ ਹੀ ਪਤਾ ਲੱਗੂ ਜਦੋਂ ਅੱਛਾ। ਤੂੰ ਚੌਕਸ ਹੋ ਗਿਆ ਇਹ ਦੌੜਿਆ ਫਿਰੇਗਾ ਹਾਂ ਹੂੰ। ਇਹ ਅਗਲੇ ਨਾ ਤੁਸੀਂ ਪਤਾ ਨਹੀਂ ਅੰਜਮ ਦੇਖੀਆਂ ਕਿ ਨਹੀਂ ਦੇਖੀਆਂ ਹਾਂਜੀ ਉਹ ਘੜੀਆਂ ਹੁੰਦੀਆਂ ਸੀ ਉਹ ਚਾਬੀ ਵਾਲੀਆਂ ਹਾਂਜੀ ਪਤਾ ਦੇਖੀਆਂ ਕਿਸੇ ਨੇ ਆ ਚਾਬੀ ਹਜੇ ਵੀ ਹੈਗੀ ਹੈ ਨਹੀਂ ਘੱਟ ਹੁਣ ਉਹ ਟਾਈਮ ਪੀਸ ਹੁੰਦੇ ਸੀ ਲਓ ਜੀ ਬਾਬਾ ਜੀ ਤੁਸੀਂ ਪੀਓ ਜੀ ਉਹ ਟਾਈਮ ਪੀਸ ਨੂੰ ਨਾ ਉਹ ਚਾਬੀ ਦੇ ਮਗਰੋਂ ਘਮਾਈ ਜਾਣੀ ਹਾਂ ਸੁਣਾ ਇਹ ਜਿਹੜਾ ਪਾਣੀ ਆ ਨਾ ਹੂੰ। ਆ ਇੱਕ ਦੋ ਘੁੱਟ ਪਰੇ ਜਿਵੇਂ ਹੇਠੋਂ ਕੋਈ ਮਤਲਬ ਫਾਲੀ ਟਾਣੀ ਨੂੰ ਫਲ ਨਹੀਂ ਲੱਗ ਜਾਂਦਾ ਹਾਂ, ਹਾਂ। ਉਹ ਨਹੀਂ ਹੁੰਦੀ ਆ ਹਾਂ। ਤੇ ਹੇਠੋਂ ਠੂਣੀ ਦੇਣੀ ਪੈਂਦੀ ਆ ਅੱਛਾ ਕੁਛ ਨਾ ਕੁਛ ਨੇ ਸਾਨੂੰ ਜੀ ਨਾ ਦੋ ਘੁੱਟ ਭਰੇ ਆ ਹੂੰ। ਇਨਸ਼ਾਅੱਲਾ ਠੂਣੀ ਦੇਤੀ ਫੇ ਮੈਂ ਕਹਿੰਦਾ ਦੋ ਹੀ ਬੜੇ ਆ ਦੋ ਹੀ ਘੁੱਟ ਇਹ ਬਹੁਤ ਬਿਹਤਰੀਨ ਸੀ ਬਾਕੀ ਦੇ ਦਿਓ ਜੀ ਤੁਸੀਂ ਉਹ ਬਾਕੀ ਦੋ ਹੀ ਵਾਪਸ ਨਹੀਂ ਉਹ ਠੂਣੀ ਤੇ ਗੱਲ ਆਪਣੀ ਖੜੀ ਆ ਤੇ ਦੋ ਹੀ ਕੋਈ ਨਹੀਂ ਬੜੇ ਕਰਨਾ ਆ ਪੀਣਾ ਫਿਰ ਸਾਰਾ ਹੀ ਆ ਇਹ ਲੇਕਿਨ ਇਹ ਬਹੁਤ ਅੱਛੀ ਚੀਜ਼ ਆ ਪੀ ਕੇ ਤੇ ਪੂਰਾ ਪੀ ਕੇ ਦੱਸੋ ਇਹ ਭਾਵੇਂ ਟਾਣੀ ਟੁੱਟ ਇਹ ਭਾਵੇਂ ਟਾਣੀ ਟੁੱਟ ਜਾਵੇ ਪੀ ਕੇ ਸਾਰਾ ਬਈ ਇਹ ਦਰਖਤ ਹੀ ਗਿਆ ਸਮਝ ਹਾਂ ਕੀ ਬਾਤ ਆ ਹਾਂ ਬਹੁਤ ਆਲਾ ਵਾਹ, ਪਾਣੀ ਹੈ ਵਾਹ, ਜੀ ਵਾਹ, ਅੰਗੂਰਾਂ ਦੀ ਖੰਡ ਹੈ ਹਾਂ। ਇਹ ਚੱਟਣ ਨਾਲ ਵੀ ਚੰਗੀ ਹੈ ਪੀਣ ਨਾਲ ਵੀ ਚੰਗੀ ਹੈ ਤੇ ਦਵਾਈ ਹੈ ਜੀ ਪੀਆ ਕਰੋ ਜੀ ਪੀਣੀ ਚਾਹੀਦੀ ਹੈ ਤੁਸੀਂ ਵੀ ਪੀਆ ਕਰੋ ਲੋਕ ਹਰ ਬੰਦਾ ਪੀਵੇ ਜੀ ਕੱਲ ਨੂੰ ਤੁਸੀਂ ਵੀ ਆਪਣਾ ਇੱਕ ਡੱਬਾ ਵਿੱਚ ਲੈ ਕੇ ਜਾਣਾ ਜੇਬ ਦੇ ਤੁਸੀਂ ਵੀ ਲਿਜਾਣਾ ਵੇ ਮੈਂ ਵੀ ਲਿਆਉਂਗਾ ਇੱਕ ਇੱਕ ਡੱਬਾ ਸਾਰੇ ਰੱਖੋ ਇਹਨੂੰ ਹਾਂ। ਗਰਮੀ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਤੇ ਅਸੀਂ ਤਾਂ ਕਹਿੰਦੇ ਤੇ ਬਾਬਾ ਜੀ ਅਗਲੀ ਗਰਮੀ ਤੇ ਹੁਣ ਦੀ ਗਰਮੀ 'ਚ ਕੋਈ ਫਰਕ ਪਿਆ ਫਰਕ ਆ ਜੀ ਹੁਣ ਜੀ ਆਪਣਾ ਹੁਣ ਵੀ ਅਸੀਂ ਤਾਂ ਜੀ ਇਹ ਬਿਆਨ ਕਹਾਂਗੇ ਤੁਹਾਨੂੰ ਵੀ ਸਾਨੂੰ ਵੀ ਸਾਰਿਆਂ ਨੂੰ ਵੀ ਇਹ ਜਿਹੜੀ ਗਰਮੀ ਆ ਨਾ ਇਹ ਹੈਗੀ ਆ ਬਹੁਤੀ ਇਹਦੀ ਵਜ੍ਹਾ ਤੋਂ ਫਲੇਟਾਂ ਦੀ ਵਜ੍ਹਾ ਤੋਂ ਸਲੇਟ ਫਲੇਟਾਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਦੀ ਵਜ੍ਹਾ ਤੋਂ ਹਾਂਜੀ ਹਾਂਜੀ ਤੁਸੀਂ ਵੀ ਇਹ ਪੀਓ। ਮਰੋੜ ਜਿਹਾ ਹੋਈ ਜਾਂਦਾ ਜੀ ਮਰੋੜ ਜਿਹਾ ਵਿੱਚੇ ਵਿੱਚ ਘੁਲੀ ਜਾਂਦਾ ਪਰਸੀਨਾ ਖੁੱਲ ਕੇ ਨਹੀਂ ਆ ਰਿਹਾ ਖੁੱਲ ਕੇ ਪਰਸੀਨਾ ਆਵੇ ਕੱਪੜਾ ਠੰਡਾ ਹੋ ਜਾਊਗਾ ਬਦਨ ਵੀ ਠੰਡਾ ਹੋ ਜਾਊਗਾ ਸਾਡਾ ਅੱਗੇ ਹੁੰਦਾ ਰਿਹਾ ਕਿ ਗਰਮੀਆਂ 'ਚ ਕੱਪੜਾ ਨਹੀਂ ਛੋੜਦੇ ਹੁੰਦੇ ਫਿਰ ਪਾਣੀ ਨਹੀਂ ਛੱਡਦਾ ਹੁੰਦਾ ਸੀ ਚੱਲ ਜਾਂਦਾ ਜੀ ਤੇ ਹੁਣ ਠੰਡਾ ਤਾਂ ਹੋਵੇ ਜੇ ਇਹ ਠੰਡਾ ਹੋਵੇ ਪਰਸੀਨਾ ਖੁੱਲ ਕੇ ਆਵੇ ਵਿੱਚੇ ਵਿੱਚ ਘੁਲੀ ਜਾ ਰਿਹਾ ਵੱਟ ਜਾ ਮਰੋੜ ਜਾ ਨਾ ਵਿੱਚੇ ਵਿੱਚ ਘੁਲੀ ਜਾ ਰਿਹਾ ਜੀ ਬਹੁਤ ਗਰਮੀ ਜ਼ਿਆਦਾ ਤੇ ਪਲੇਟਾਂ ਦਾ ਕੀ ਪਲੇਟਾਂ ਦਾ ਕਫੂਰਾ ਫੂਰ ਥੱਲੇ ਆ ਕੇ ਜ਼ਿਆਦਾ ਜ਼ੋਰ ਲੱਗ ਰਿਹਾ ਬਾਦਸ਼ਾਹ ਕੀ ਹੋ ਗਿਆ ਬਾਬਾ ਜੀ ਕਹਿ ਰਹੇ ਆ ਵੀ ਜਿਹੜੀਆਂ ਪਲੇਟਾਂ ਕਰੰਟ ਨਹੀਂ ਬਣਾ ਰਹੀਆਂ ਹਾਂਜੀ ਵੀ ਉਹਨਾਂ ਕਰਕੇ ਗਰਮੀ ਆ ਤੇ ਉਹ ਵਜ੍ਹਾ ਦੱਸਣ ਲੱਗਿਆ ਵੀ ਉਹ ਕਿਉਂ ਗਰਮੀ ਉਹਨਾਂ ਕਰਕੇ ਆ ਦੱਸੋ ਜੀ ਉਹ ਇਹ ਸੂਰਜ ਦਾ ਜ਼ੋਰ ਨਹੀਂ ਲੱਗਦਾ ਜੇ ਨੀਵਾ ਹੋ ਕੇ ਅੱਛਾ ਉਹ ਜਿੰਨਾ ਸੂਰਜ ਨੀਵਾ ਹੋਊਗਾ ਉਨੀ ਮਤਲਬ ਤਾਂ ਜ਼ਿਆਦਾ ਬਣੂਗਾ ਸੂਰਜ ਨੀਵਾ ਆਊਗਾ ਨਹੀਂ ਹਾਂਜੀ ਸੂਰਜ ਦਾ ਜ਼ੋਰ ਤਾਂ ਲੱਗ ਰਿਹਾ ਯਾਰ ਜ਼ੋਰ ਲੱਗਦਾ ਸੂਰਜ ਦਾ ਕੀ ਹੋ ਗਿਆ ਨਹੀਂ ਮੰਨਦੇ ਤੁਸੀਂ ਲੋਕ ਪੜ੍ਹੇ ਲਿਖੇ ਅਸੀਂ ਹੁਣ ਕੀ ਕਰੀਏ ਨਸਰ ਤੁਹਾਡਾ ਲੈ ਬਈ ਆ ਪਲੇਟਾਂ ਬੰਦ ਹੋ ਜਾਣ ਤੁਹਾਡੀਆਂ ਪਾਕਿਸਤਾਨ 'ਚ ਤੁਸੀਂ ਇਹ ਝੱਗੇ ਪਾਓ ਕੱਪੜੇ ਪਾਓ ਤੁਹਾਨੂੰ ਪਰਸੀਨਾ ਫੇਰ ਆਵੇ ਕੱਪੜੇ ਨੁਸੜੇ ਠੰਡੇ ਹੋ ਜਾਣੇ ਬਦਨ ਦੇ ਨਾਲ ਐਂ ਚਮੜ ਜਾਣੇ ਤੁਹਾਡੇ ਜਿਵੇਂ ਬਰਫ਼ ਲੱਗ ਗਈ ਆ ਇਸ ਗੱਲ ਦੀ ਸਮਝ ਨਹੀਂ ਆਈ ਅੱਗੇ ਸਾਨੂੰ ਇਵੇਂ ਹੁੰਦਾ ਤਾਂ ਅੱਗੇ ਅਸੀਂ ਫਲੇ ਗਾਉਂਦੇ ਤੇ ਛਾਂ 'ਚ ਬੈਠੇ ਕੱਪੜੇ ਨਿਚੋੜਦੇ ਰਹਿੰਦੇ ਤੇ ਠੰਡਾ ਹੋ ਜਾਂਦਾ ਤਾਂ ਹੁਣ ਠੰਡਾ ਹੋਇਆ ਕਦੇ ਕੱਪੜਾ ਕਿਸੇ ਦਾ ਦੱਸੋ ਉਹ ਬਾਬਾ ਜੀ ਇਹ ਗੱਲ ਤੁਸੀਂ ਬੜੀ ਸੋਹਣੀ ਕਰੀ ਮੈਂ ਗੱਲ ਇੱਥੇ ਲਿਆ ਕੇ ਮਕਾਨ ਲੱਗਿਆ ਸੀ ਵੀ ਕੱਪੜੇ ਲੀੜਿਆਂ ਦਾ ਫਰਕ ਬੜਾ ਪੈ ਗਿਆ ਅੱਗੇ ਸੀ ਖੱਦਰ ਦੇ ਕੱਪੜੇ ਆ ਹੁਣ ਮੈਂ ਆ ਪਾਇਆ ਆ ਖੱਦਰ ਦਾ ਕੱਪੜਾ
ਇਹ ਖੱਦਰ ਦਾ ਕਪੜਾ ਇਹਨੇ ਜਦੋਂ ਮੁੜਕਾ ਆਣਾ ਨਾ ਤੇ ਇਹਨੇ ਗਿੱਲਾ ਹੋਣਾ, ਇਹਨੇ ਠੰਡਾ ਹੋ ਜਾਣਾ। ਇਹਨੇ ਠੰਡਾ ਹੋ ਆ ਹਵਾ ਜਿਹੜੀ ਲੋ ਚੱਲਦੀ ਆ ਨਾ, ਇਹ ਬਰਫਾਂ ਵਰਗੀ ਲੱਗਣੀ। ਇਹ ਹਾਂ ਇਹਨੇ ਇਹ ਝੱਟ ਠੰਡਾ ਰਹਿੰਦਾ ਸੀ। ਹੁਣ ਜਿਹੜਾ ਲੀੜੇ ਹੁਣ ਆ ਇਦਾਂ ਪਲਾਸਟਿਕ ਦੇ ਜਿਵੇਂ ਮੁੰਡੇ ਨੇ ਪਾਇਆ। ਹਾਂਜੀ ਉਹਨੇ ਵੀ ਜੀ ਆਪਣੇ ਵੱਲੋਂ ਤਾਂ ਠੰਡਾ ਹੀ ਕਰਕੇ ਪਲਿਸਟਰ ਆ। ਪਾਇਆ ਹੋਇਆ, ਇਹ ਤਪਦੇ ਆ। ਹਾਂ ਪਲਿਸਟਰ ਸਾਦੇ, ਲੇਕਿਨ ਇਹ ਤਪਦੇ ਆ। ਇਹ ਤਪਦਾ ਪਲਿਸਟਰ, ਹਾਂ ਤਪਦਾ। ਇਹ ਲੋ ਚ ਤਪਦਾ। ਤੇ ਆ ਜਿਹੜਾ ਖੱਦਰ ਮੈਂ ਪਾਇਆ ਇਦਾਂ ਖੁੱਲੀਆਂ ਬਾਹਾਂ, ਇਹ ਠਰਦਾ। ਹਾਂ ਇੱਥੋਂ ਹਵਾ ਚਲੀ ਜਾਂਦੀ। ਆਹ ਕਿਹੜਾ ਫਿਰ ਮੈਂ ਵੀ ਇਹ ਠੰਡਾ ਕਰਕੇ ਪਾਇਆ ਹੋਇਆ, ਹਾਂਜੀ ਮੈਂ ਵੀ ਆਪਣੇ ਵੱਲੋਂ ਠੰਡਾ ਕਰਕੇ ਪਾਇਆ ਹੋਇਆ। ਹਾਂ ਹਾਂਜੀ ਹੈ ਇਹ ਤਾਂ ਠੰਡਾ ਕੋਈ ਨਹੀਂ, ਨਹੀਂ ਇਹ ਵੀ ਠੰਡਾ ਕੋਈ ਜਿਹੜੀ ਨਹੀਂ। ਪਾਇਆ ਤਾਂ ਮੈਂ ਪਤਲਾ ਜਿਹਾ ਕਰਕੇ ਵੀ ਪਤਲਾ ਜਿਹਾ ਹਵਾ ਲੱਗੂਗੀ। ਪਤਲੇ ਮੋਟੇ ਦੀ ਗੱਲ ਨਹੀਂ, ਮੋਟਾ ਠੰਡਾ ਹੁੰਦਾ ਜਦੋਂ ਮੁੜਕੇ ਨਾਲ। ਫਿਰ ਹੁਣ ਖੱਦਰ ਦਾ ਪਿਆ ਮੇਰੇ ਕੋਲ ਕਮਾਲੀਆ ਦਾ ਜੀ, ਉਹਨੇ ਤਾਂ ਚੜਾ ਦੇਣਾ ਮੈਨੂੰ ਥੱਲੇ ਹੋਰ ਜ਼ਿਆਦਾ। ਉਹ ਜਦੋਂ ਆਣਾ ਮੁੜਕਾ ਉਹਨੇ ਠੰਡਾ ਹੋ ਜਾਣਾ, ਉਹਨੂੰ ਖੋਤਾ ਖੱਦਰ ਸਾਦੇ। ਅੱਛਾ ਜੀ ਸਿਆਲ ਦੇ ਪਾਉਣ ਵਾਲਾ ਜੀ। ਸਿਆਲ ਦੇ ਪਾਉਣ ਵਾਲਾ। ਬਸ ਜੀ ਅਸੀਂ ਇਹੀ ਸੁਨੇਹਾ ਦੇਣਾ ਸੀ ਵੀ ਜੇ ਕਿਤੇ ਰੂਰਾ ਕਾਬਰੇ ਕਿਤੇ ਅੰਗੂਰਾਂ ਦੀ ਖੰਡ ਦਾ ਗਲਾਸ ਪੀ ਲਿਓ ਤੇ ਤੁਹਾਨੂੰ ਝੜ ਤੋਂ ਹੀ ਫਿਰ ਕੁਝ ਹੋਰ ਦਿਖਾਣੇ ਆ। ਥੋੜਾ ਜਿਹਾ ਦੁਪਹਿਰਾ ਟਿਕਦਾ ਨਾ, ਲੋਡੇ ਵਾਲਾ ਹੁੰਦਾ ਕੁਠਰਦਾ, ਤੇ ਫਿਰ ਅਸੀਂ ਨਹੀਂ ਸਲੇਟਾਂ ਨਾਲ ਇੱਕ ਸੂਰਜ ਕਹਿੰਦੇ ਨੀਵਾ ਹੋ ਗਿਆ। ਹਾਂਜੀ ਜਾਂ ਮੰਨ ਜੋ ਗੱਲ ਨੂੰ ਜਾਣ ਦਿਓ, ਮੰਨ ਜੋ ਕੀ ਤੁਸੀਂ ਮੰਨ ਜੋ ਗੱਲ, ਤੁਹਾਨੂੰ ਮੰਨਣੀ ਪੈਣੀ ਆ। ਸਾਡਾ ਇਤਰਾਜ਼ ਨਹੀਂ ਹੈ ਕੋਈ ਵੀ। ਅਸੀਂ ਤਾਂ ਆ ਪੀ ਰਹੇ ਸੀ ਪਾਣੀ ਬੈਠੇ। ਹੁਣ ਪਾਣੀ ਪੀਂਦਿਆਂ ਬਾਬੇ ਸ਼ੌਕਤ ਨੇ ਗੱਲ ਕਰੀ ਆ। ਸ਼ੌਕੀ ਕਹਿ ਰਿਹਾ ਵੀ ਸੂਰਜ ਥੱਲੇ ਆ ਗਿਆ, ਨੀਵਾ ਹੋ ਗਿਆ, ਤਾਂ ਗਰਮੀ ਵੱਧ ਗਈ। ਹਾਂਜੀ ਹਾਂਜੀ ਇਹੀ ਮਕਸਦ ਆ ਮੇਰਾ। ਵੀ ਸੂਰਜ ਕਿਵੇਂ ਨੀਵਾ ਹੋ ਗਿਆ, ਅਸੀਂ ਇਹ ਕਹਿ ਰਹੇ ਹਾਂ। ਹੋਰ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਜੀ। ਇਤਰਾਜ਼ ਇਸ ਗੱਲ ਦਾ ਯਾਰ ਸੂਰਜ ਫਲੇਟਾਂ ਨੀਵਾਂ ਕਿਵੇਂ ਹੋ ਖਿੱਚਦੀਆਂ, ਉਹਦੀਆਂ ਛਣਾਵਾਂ ਨੂੰ ਖਿੱਚ ਰਹੀਆਂ ਫਲੇਟਾਂ। ਅੱਛਾ। ਛਣਾਵਾਂ ਨਾਲ ਇਹ ਤੂੰ ਥੱਲੇ ਕਹਿ ਲਾ ਉੱਚਾ ਹੈ ਤਾਂ ਉੱਥੇ ਹੀ ਆ ਫੁੱਲ ਜਿੱਥੇ ਹੈਗਾ। ਹਾਂ। ਇਹ ਜਿਹੜੀਆਂ ਛਣਾਵਾਂ ਜਿਹੜੀਆਂ ਨਾ ਤੇਜ਼ ਹੋ ਗਈਆਂ, ਅਸਲ ਮਕਸਦ ਇਹ ਛਣਾਵਾਂ ਤੇਜ਼ ਹੋ ਗਈਆਂ ਇਹਨਾਂ ਫਲੇਟਾਂ ਦੀ ਵਜ੍ਹਾ ਤੋਂ। ਨੀਵਾ ਨਹੀਂ ਹੋਇਆ। ਹਾਂ ਨੀਮਾ ਤਾਂ ਜੀ ਅੱਲਾਹ ਤਾਲਾ ਦੀ ਜਾਤ ਨੇ ਕਰਨਾ, ਉੱਚਾ ਰਹੇ ਨੀਮਾ ਰਹੇ, ਉਹ ਉੱਥੇ ਦਾ ਉੱਥੇ ਹੀ ਆ ਫੁਰਜ। ਉਹਦੀਆਂ ਛਣਾਵਾਂ ਜਿਹੜੀਆਂ ਨਾ ਛਣਾਵਾਂ, ਹਾਂ ਉਹ ਜ਼ੋਰ ਕਰ ਗਈਆਂ। ਜ਼ੋਰ ਕਰ ਗਈਆਂ ਬਈ। ਛਣਾਵਾਂ ਲਾਓ ਨਾ ਤੁਸੀਂ, ਲੈ ਹੁਣ ਤਾਂ ਕਿ ਇਹਨਾਂ ਫਲੇਟਾਂ ਦੀ ਵਜ੍ਹਾ ਨਾਲ ਛਣਾਵਾਂ ਤੇਜ਼ ਹੋ ਗਈਆਂ। ਤੇਜ਼ ਹੋ ਗਈਆਂ, ਉਹਨੂੰ ਕਿਹਾ ਗਿਆ ਤੇਜ਼ ਹੋ ਗਈਆਂ, ਗਰਮੀ ਹੋ ਆਪਣੇ ਹਾਲ ਗਈ ਹੈ। ਇਹ ਖਿੱਚ ਰਹੀਆਂ। ਹਾਂਜੀ ਹਾਂਜੀ ਇਹ ਖਿੱਚ ਰਹੀਆਂ, ਤਾਂ ਹੀ ਜੇ ਚੱਲਦਾ ਪਾਣੀ ਯਾਰ ਕਿੱਥੋਂ 150 ਫੁੱਟ ਤੋਂ ਹੇਠੋਂ ਪਾਣੀ ਨਹੀਂ ਕੱਢਦੀਆਂ ਹੈਗੀਆਂ। ਕਾਹਦੇ ਨਾਲ ਕੱਢਦੀਆਂ ਉਹ? ਇਹ ਭਾਵੇਂ ਫਿਰ ਨੀਵਾ ਵੀ ਹੋਇਆ ਹੋਵੇ। ਹਾਂਜੀ ਇਹ ਭਾਵੇਂ ਨੀਵਾ ਵੀ ਹੋਇਆ ਹੋਵੇ। ਛਣਾਵਾਂ ਦਾ ਨੀਵਾਂ ਹੀ ਹੋਣਾ, ਛਣਾਵਾਂ ਤਾਂ ਨੀਵੀਆਂ ਹੀ ਆਉਣੀਆਂ। ਹਾਂ ਉਹ ਜੇ ਆਪਣੀ ਜਗ੍ਹਾ ਤੇ ਛਣਾਵਾਂ ਨੀਵੀਆਂ ਹੀ ਆਉਣੀਆਂ। ਪਲੇਟਾਂ ਛਣਾਵਾਂ ਖਿੱਚ ਰਹੀਆਂ ਤੇ ਛਣਾਵਾਂ ਦੇ ਨਾਲ ਫਿਰ ਸੂਰਜ ਨੂੰ ਅਸਰ ਤਾਂ ਪਊਗਾ, ਹੋ ਵੀ ਨਹੀਂ ਪੈਂਦਾ ਯਾਰ, ਫਿਰ ਤੁਸੀਂ ਮੰਨੋ ਨਾ। ਸ਼ਿਵਾਵਾਂ ਦੀ ਗੱਲ ਕਰਦੇ? ਹਾਂਜੀ ਹਾਂਜੀ ਸ਼ਿਵਾਵਾਂ ਦੀ? ਹੈ ਸ਼ਿਵਾਵਾਂ? ਹਾਂ ਜਿਹੜੀਆਂ ਸੂਰਜ ਦੀਆਂ ਛਣਾਵਾਂ। ਛਣਾਵਾਂ ਜਿਹੜੀਆਂ ਬਾਬੇ ਸ਼ੌਂਕੀ ਦੀ ਗੱਲ ਠੀਕ ਆ ਜੀ। ਕਈ ਬੰਦੇ ਗੱਲ ਕਰਦੇ, ਅਸੀਂ ਤਾਂ ਕਈ ਥਾਂ ਤੇ ਸੁਣੀ ਆ ਵੀ ਇਸ ਲੇਟਾਂ ਨਾਲ ਗਰਮੀ ਵਧੀ ਆ। ਹਾਂਜੀ ਚਲੋ ਜੀ, ਅਸੀਂ ਦਬ ਲਓ ਬਟਨ ਜੀ, ਤੇ ਤੁਹਾਨੂੰ ਅੱਜ ਇੱਕ ਦੋ ਅਸੀਂ ਕਾਰੀਗਰੀ ਕੀਤੀ ਆ, ਉਹ ਦਿਖਾਣੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਲੱਦੇ ਊਂਠਾਂ ਤੋਂ ਛਾਨਣੀ ਲਾਇਆ ਭਾਰ ਹੌਲਾ ਨਹੀਂ ਹੁੰਦਾ। ਐਵੇਂ ਦਿਲ ਨੂੰ ਸਮਝਾਉਣ ਦੀ ਗੱਲ ਹੁੰਦੀ ਹੈ। ਕੋਈ ਵੀ ਕੰਮ ਕਰੀਏ ਨਾ ਥੋੜਾ ਜਿਹਾ ਪਾਇਦਾਰ ਪੱਕਾ ਕਰ ਲਈਏ, ਕੋਈ ਚਾਰਾਂ ਨੇ ਖਰਚਾ ਆ ਜੇ, ਪਰ ਇਹ ਵੀ ਉਹ ਕੰਮ ਸੂਤ ਆਉਣ ਵਾਲਾ ਹੋਵੇ, ਪਤਾ ਹੋਵੇ ਵੀ ਯਾਰ ਇਹਦਾ ਇਹ ਫਾਇਦਾ। ਐਵੇਂ ਥੁੱਕ ਥਿਲੜ ਕੰਮ ਕਰਨ ਨਾਲ ਨਾ ਬੰਦਾ ਬਹੁਤਾ ਨੁਕਸਾਨ। ਸਿਆਣੇ ਕਹਿੰਦੇ ਨੇ ਵੀ ਜੱਟ 5 ਨਹੀਂ ਸਹਿੰਦਾ, 50 ਸਹਿੰਦਾ। 50 ਸੈਂਦਾ ਪੰਜਾਂ ਦਾ ਕੰਮ ਉਹ ਕਰਾਣਾ ਨਹੀਂ, ਜਦੋਂ 50 ਦਾ ਹੋ ਜਾਣਾ ਉਦੋਂ ਜਾ ਕੇ ਕਰਾਣਾ। ਸਾਨੂੰ ਉਂਝ ਤਾਂ ਅਸੀਂ ਖਾਸੇ ਦੇਰ ਦੇ ਬੱਕਰੀਆਂ ਕੋਈ ਟਾਈਮੀ ਟੀਲੀ ਰੱਖਦੇ ਆ, ਪਰ ਤੁਹਾਨੂੰ ਪਤਾ ਵੀ ਹੁਣ ਅਸੀਂ ਪੁੱਜ ਕੇ ਰੱਖੀਆਂ, ਰੱਬ ਖੈਰ ਸੁੱਖ ਰੱਖੇ, ਤੇ ਹੁਣ ਬੱਕਰੀਆਂ ਸਾਡੀਆਂ ਸੂਣ ਵਾਲੀਆਂ। ਪਹਿਲਾਂ ਬੰਦੋਬਸਤ ਕਰ ਰਹੇ ਆ। ਸਿਆਣੇ ਕਹਿੰਦੇ ਵੀ ਅਗੇਤਰੀ ਨੂੰ ਪਿਛੇਤਰੀ ਨਹੀਂ ਰਲਦੀ, ਵੀ ਜਿਹੜਾ ਬੰਦੋਬਸਤ ਪਹਿਲਾਂ ਟਾਈਮ ਤੇ ਕਰ ਲੈਣਾ ਨਾ, ਵੇਲਾ ਸੰਭਾਲ ਲੈਣਾ, ਉਹੀ ਮੁਨਾਫਾ ਹੁੰਦਾ। ਤੁਸੀਂ ਸਾਡੇ ਮਗਰਲੇ ਪਾਸੇ ਦੇਖ ਰਹੇ ਹੋ ਵੀ ਇਸ ਟਾਈਮ ਲੱਕੜ ਦਾ ਪਿੰਜਰਾ ਸੀ, ਟਾਹਲੀ ਪੱਟ ਕੇ ਨਾ ਆਪਦੀ ਘਰ ਦੀ ਸੁੱਕੀ ਟਾਹਲੀ ਸੀ, ਸੁੱਕ ਗਈ ਸੀ, ਉਹ ਪਟਾ ਕੇ ਤਾਂ ਆਹ ਪਿੰਜਰਾ ਬਣਾਇਆ। ਤੁਸੀਂ ਇੱਕ ਵਾਰੀ ਦੇਖੋ, ਤੇ ਇਹਨੂੰ ਅਸੀਂ ਦਵਾਈ ਲਾਈ ਆ, ਹਜੇ ਮੁਸ਼ਕ ਵੀ ਆ ਰਿਹਾ ਵਿੱਚੋਂ ਵੀ ਕਿਉਂ ਕੀੜੀ ਕੂੜੀ ਇਹਨਾਂ ਨੂੰ ਲੱਗੇ। ਤੇ ਆਹ ਅਸੀਂ ਬਾਰੀ ਲਾਈ ਹੈ। ਤੁਸੀਂ ਕਹਿੰਦੇ ਹੋਣੇ ਵੀ ਇਹ ਕਾਹਦੇ ਵਾਸਤੇ ਲਾਈ ਆ? ਬੱਕਰੀਆਂ ਹਾਲੇ ਸੂਈਆਂ ਨਹੀਂ ਹੈ, ਬੱਕਰੀਆਂ ਸੂਣ ਵਾਲੀਆਂ, ਰੱਬ ਖੈਰ ਸੁੱਖ ਰੱਖੇ। ਇਨਸ਼ਾਅੱਲਾ। ਤੇ ਉਹ ਬੱਚੇ ਜਿਹੜੇ ਹੁੰਦੇ, ਬੱਕਰੀਆਂ ਦੇ ਬੱਚੇ ਸਿਰਫ ਬਿਮਾਰ ਹੁੰਦੇ ਆ ਮਿੱਟੀ ਖਾਣ ਨਾਲ। ਚਾਹੇ ਮੱਝ ਦਾ ਬੱਚਾ, ਚਾਹੇ ਬੱਕਰੀ ਦਾ, ਕੋਈ ਵੀ ਬੱਚੇ ਜਦੋਂ ਮਿੱਟੀ ਖਾਂਦੇ ਆ ਨਾ, ਉਦੋਂ ਉਹਨਾਂ ਦੀ ਸਿਹਤ ਖਰਾਬ ਹੁੰਦੀ। ਇੱਕ ਵਾਰੀ ਮਿੱਟੀ ਖਾ ਲੈਣ ਫਿਰ ਉਹ ਸੰਭਾਲਾ ਨਹੀਂ ਕਰਦੇ, ਫਿਰ ਜੋ ਮਰਜ਼ੀ ਤੁਸੀਂ ਉਹਨੂੰ ਤੇਲ ਪਾਣੀ ਦੇਈ ਜਾਓ, ਫਿਰ ਨਹੀਂ ਗੱਲ ਬਣਦੀ। ਤੇ ਅਸੀਂ ਪਹਿਲਾਂ ਬੰਦੋਬਸਤ ਕੀਤਾ ਵੀ ਆਹ ਬੂਹਾ ਲਾ ਕੇ, ਤੇ ਇਹਦੇ 'ਚ ਜਿੱਦਾਂ ਰੱਬ ਖੈਰ ਸੁੱਖ ਰੱਖੇ ਬੱਕਰੀਆਂ ਦੇ ਬੱਚੇ ਹੋਣਗੇ ਨਾ, ਇਹਦੇ ਵਿੱਚ ਅਸੀਂ ਤਾੜ ਦਾਂਗੇ। ਇੱਕ ਵਾਰੀ ਅਸੀਂ ਇਹਨੂੰ ਹੁਣ ਰੱਖ ਲਾਂਗੇ ਸੰਭਾਲ ਕੇ, ਜਿੱਦਾਂ ਹੀ ਬੱਕਰੀਆਂ ਸੂਣਗੀਆਂ ਤੇ ਉਹ ਮਿਆਦ ਵੱਧ ਜੂਗੀ, ਤੇ ਉਹ ਬੱਕਰੀਆਂ ਦੇ ਬੱਚੇ ਉਹ ਬਚ ਜਾਣਗੇ। ਨਹੀਂ ਤੇ ਅੱਲਾ ਮਾਫੀ ਦੇਵੇ, ਤੁਸੀਂ ਸੁਣਦੇ ਹੀ ਰਹਿੰਦੇ ਆ ਵੀ ਬੱਕਰੀਆਂ ਇੰਨੀਆਂ ਸੂਈਆਂ ਸੀ ਤੇ ਇੰਨੇ ਬੱਚੇ ਵਿੱਚ। ਬੱਚੇ ਨਹੀਂ ਬਚੇ। ਆਹ ਵਿੱਚ ਰਾਜ ਦੀਆਂ ਗੱਲਾਂ, ਬਸ ਨਿੱਕੀਆਂ ਨਿੱਕੀਆਂ ਗੱਲਾਂ ਇਕੱਠੀਆਂ ਹੋ ਕੇ ਮੁਨਾਫਾ ਹੁੰਦਾ। ਇਹ ਨਹੀਂ ਵੀ
ਬੱਕਰੀ ਦੀ ਸਿਹਤ ਦਾ ਖਿਆਲ ਕਰੋ, ਉਹ ਵਿੱਚ ਰਲ ਜਾਂਦੀ ਗੱਲ, ਉਹ ਵੀ ਤੁਹਾਡਾ ਮੁਨਾਫਾ। ਸਿਹਤ ਦਾ ਖਿਆਲ ਕੀਤਾ, ਬੱਚੇ ਸੰਭਾਲ ਲਏ, ਬੱਕਰੀ ਦਾ ਦੁੱਧ ਦਾ ਖਿਆਲ ਕੀਤਾ, ਉਹ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਿਸੇ ਵੀ ਕਾਰੋਬਾਰ ਦਾ ਉਹ ਸਾਰਾ ਰਲਾਈਏ ਤਾਂ ਜਾ ਕੇ ਮੁਨਾਫਾ 4 ਰੁਪਏ ਬਣਦਾ ਉਹ। ਹਾਂਜੀ ਹਾਂਜੀ ਸਾਡੇ ਕੋਲ ਇਸ ਟਾਈਮ ਜੀ ਖਲੋਤੇ ਆ ਸਾਡੇ ਬਜ਼ੁਰਗ ਬਾਬਾ ਲਵਾਰ ਜੀ, ਬਾਬਾ ਅਰਸ਼ਦ ਲਵਾਰ ਜੀ, ਤੇ ਉਂਝ ਪਿਆਰ ਨਾਲ ਸ਼ੁਰੂ ਤੋਂ ਅਸੀਂ ਬਾਬਾ ਆਸ਼ੂ ਕਹਿੰਦੇ ਆ। ਇਹਨਾਂ ਦੇ ਹੱਥਾਂ 'ਚ ਅਸੀਂ ਜੰਮੇ ਪਲੇ ਆ ਜੀ, ਸਾਡੇ ਘਰ ਦੇ ਜੀ ਆ, ਬੜੀ ਪੁਰਾਣੀ ਸਾਂਝ ਚਲੀ ਆ ਰਹੀ ਹੈ। ਤੇ ਸਿਰਫ ਉਹ ਰੱਬੀ ਖਲੋਤੇ ਸੀ, ਮੈਂ ਗੱਲ ਤੁਹਾਨੂੰ ਇਹ ਦੱਸਣ ਲੱਗਾ ਸੀਗਾ ਵੀ ਬੇਕਸੂਰ ਕੋਠੀ ਲੱਗੀ, ਤੁਹਾਨੂੰ ਦੱਸਦੇ ਆ ਵੀ ਕਿੱਦਾਂ ਲੱਗੀ। अस्सलाम वालेकुम जी। वालेकुम सलाम जी। ਬਾਬਾ ਜੀ ਕਿੱਥੋਂ ਤੁਸੀਂ ਆਏ ਆ ਹੁਣ ਉੱਠ ਕੇ? हाँ जी रहमे शाह पिंड चो आए उठ के। ਨਹੀਂ ਨਹੀਂ ਜਿੱਥੇ ਤੁਸੀਂ ਕੰਮ ਕਰਦੇ? हाँ दुकान तो बंद कोठड़ी चो। ਬੰਦ ਕੋਠੜੀ 5 फुट बुआ। 5 ਫੁੱਟ ਬੂਹਾ ਜੀ, ਬੰਦ ਕੱਚੀ ਕੋਠੀ ਆ ਉਹ ਸਾਰੀ ਜ਼ਿੰਦਗੀ ਉਹ ਚ ਨਿਗਾਤੀ। ਹੁਣ ਇੰਨਾ ਹੁਸੜ ਬਣਿਆ, ਸੌਣ ਭਾਦੋਂ ਹੋਵੇ, ਮੀਂਹ ਕਣੀ ਹੋਵੇ, ਹਨੇਰੀ ਹੋਵੇ, ਬਾਬਾ ਤੁਹਾਨੂੰ ਉਸ ਕਾਲ ਕੋਠੜੀ 'ਚ ਲੱਭੂਗਾ। बिल्कुल ਕਿਉਂ? ਇਹਦਾ ਕੰਮ ਜੋ ਉੱਥੇ ਆ, कम उठे बिल्कुल कम उठे। ਦੁਕਾਨਦਾਰੀ ਹੈ, ਦਾਰੀ ਦਾ ਨਾਮ ਦੁਕਾਨ ਆ। ਨਹੀਂ ਜੀ, ਨਾਲੇ ਰੌਲਾ ਹੋਰ ਆ ਨਾ, ਹਾਂਜੀ ਕੱਲੀ ਜਿਹੜਾ ਨਾ ਉਹਦੇ 'ਚ ਬਹਿਣਾ ਨਹੀਂ ਹੈ। ਹਾਂ ਹਾਂ ਇਹ ਨਹੀਂ ਵੀ ਕੱਲਾ ਉਹਦੇ 'ਚ ਬੈਠਾ ਨਹੀਂ, ਉਹਦੇ 'ਚ ਆਪ ਵੀ ਬੈਠਾ, ਅੱਗ ਵੀ ਬਾਲੀ ਹੋਈ ਆ, हाँ जी ਲੋਹਾ ਵੀ ਗਰਮ ਕਰ ਹਾਂਜੀ, ਰਹੇ ਆ, ਹਾਂਜੀ, ਤੇ ਲੋਹਾ ਲੋਹੇ ਨੂੰ ਕੁੱਟ ਕੇ ਤੇ ਉਹਦਾ ਦਾਤੀ ਰੰਬਾ ਟੋਕੇ ਛੰਡਣੇ ਉਹ ਵੀ ਸਾਰਾ ਕਰ ਰਹੇ ਨੇ ਵਿੱਚ ਬਹਿ हाँ ਕੇ। हाँ बिल्कुल जी दाती रंबे टोके चंडदे आ बिचे बह के। अच्छा। सारा काम करदे, चंडदे भी आ, दंदे भी कड्डदे आ, आगे भी पा के बना भी लईदी आ। बिचे गर्मी सर्दी दे बिचे बैठे रहने आ, बनाई जन्ने। ਕਿੰਨਾ ਟਾਈਮ ਹੋ ਗਿਆ ਤੁਹਾਨੂੰ? सानू टाइम 40-45 साल हो गए करदे। ਮਾਸ਼ਾਅੱਲਾ ਬੜਾ ਟਾਈਮ ਹੈ, 40-45 ਸਾਲ। ਹਾਂਜੀ ਹਾਂਜੀ ਤੇ ਗਾਂ ਬੱਚੇ ਪੜ੍ਹਾਏ ਮਾਸ਼ਾਅੱਲਾ? हाँ बच्चे पढ़े आ, काम करदे आ अपना। ਚਲੋ ਇਹ ਮਿਹਨਤ ਕੀਤੀ ਦਾ ਫਲ ਤਾਂ ਮਿਲ ਗਿਆ ਨਾ। ਮਿਲ ਗਿਆ। ਬੱਚੇ ਪੜ੍ਹ ਗਏ, ਅੱਲਾ ਕਰੇ ਕਾਮਯਾਬ। ਹਾਂਜੀ ਹਾਂਜੀ ਹਾਂ, ਇੱਕ ਬੰਦੇ ਨੂੰ ਔਖਾ ਹੋਣਾ ਪੈਂਦਾ ਤਾਂ ਅਗਲੀ ਨਸਲ ਜਾ ਕੇ ਹਾਂਜੀ। ਸਿੱਧੀ ਹੁੰਦੀ। ਤਾਂ ਸਿੱਧੀ ਹੁੰਦੀ ਅਗਲੀ ਨਸਲ। ਬਿਲਕੁਲ ਅੱਛਾ, ਜਿਹੜੀ ਤੁਸੀਂ ਆ ਸਾਂਝ ਕੀਤੀ ਹੈ ਜ਼ਿਮੀਂਦਾਰਾਂ ਨਾਲ, ਤੁਹਾਡੀ ਇੱਕ ਸਾਂਝ ਚਲੀ ਆ ਰਹੀ ਹੈ, ਹਾਂਜੀ। ਇਹਦੇ ਤੇ ਕੋਈ ਗੱਲ ਕਰੋ ਤਾਂ ਜੀ। ਬਸ ਗੱਲ ਕੀ ਕਰਨੀ ਹੈ ਜੀ, ਠੀਕ ਆ, ਜੋ ਕੁਝ ਦਿੰਦੇ ਰਹਿੰਦੇ ਆ ਲੈ ਲਈਦਾ ਚੁੱਪ ਕਰਕੇ। ਨਹੀਂ ਨਹੀਂ, ਹਾਂਜੀ। ਪਿਆਰ ਮੁਹੱਬਤ ਕਿਵੇਂ ਦਾ ਰਿਹਾ, ਕਿ ਵਰਤਾਰਾ ਕਿਵੇਂ ਦਾ ਰਿਹਾ? ਵਰਤਾਰਾ ਤਾਂ ਫਿਰ ਭੈਣਾਂ ਭਰਾਵਾਂ ਤਰ੍ਹਾਂ ਹੀ ਆ ਸਾਡਾ, ਹਾਂ, ਭੈਣਾਂ ਭਰਾਵਾਂ ਤਰ੍ਹਾਂ ਹੀ ਆ। ਘਰ ਦੇ ਜੀ। ਹਰ ਚੀਜ਼ ਜਿਵੇਂ ਘਰ ਦੇ ਜੀ ਆ। ਹਾਂ, ਘਰ ਬਹਿ ਕੇ ਰੋਟੀ ਖਾਏ ਜੀ, ਬਾਹਰ ਰਹਿ ਜੀ, ਘਰ ਆ ਜੀ, ਜਿੱਥੇ ਮਰਜ਼ੀ ਲੱਭ ਜੇ ਖਾ ਲਈ ਜੀ। ਵਾਹ ਵਾਹ ਹਾਂਜੀ ਵਾਹ। ਅੱਛਾ, ਹੁਣ ਚਾਚਾ ਬੂਟਾ ਗੱਲ ਕਰੋ। ਇਹਨਾਂ ਦਾ ਜਿਹੜਾ ਕੰਮ ਆ ਨਾ ਜੀ, ਬੜਾ ਜਫਾਕਸ਼ ਕੰਮ ਆ ਇਹਨਾਂ ਜਫਾਕਸ਼। ਇਹਨਾਂ ਦਾ ਜਫਾਕਸ਼ ਕੰਮ ਆ, ਪੂਰੇ ਪਿੰਡ ਨਾਲ ਇਹਨਾਂ ਦੀ ਸੇਪੀ ਆ ਜੀ। ਹਾਂ। ਸਾਲ ਬਾਅਦ ਦਾਣੇ ਦਿੰਦੇ ਨੇ ਬੰਦੇ, ਹੂੰ 6 ਮਹੀਨਿਆਂ ਬਾਅਦ ਕੋਈ ਸੌਣੀ ਦੇ ਵਿੱਚ ਕੋਈ ਪਿਆਜ਼ ਵੀ ਦੇ ਦਿੰਦੇ ਨੇ, ਕੋਈ ਲਸਣ, ਕੋਈ ਥੋਮ, ਇਦਾਂ ਦੀਆਂ ਚੀਜ਼ਾਂ ਵੀ ਦੇ ਦਿੰਦੇ ਨੇ। ਤੇ ਇਹਨਾਂ ਦਾ ਪਿਆਰ ਹੀ ਪਿੰਡ ਵਾਲਿਆਂ ਨਾਲ ਬੜਾ ਸੀ, ਨਾ ਇਹਨਾਂ ਨੇ ਪਿੰਡ ਵਾਲਿਆਂ ਨੂੰ ਅੱਜ ਤੱਕ ਤੰਗ ਕਰਿਆ, ਨਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਤੰਗ ਕਰਿਆ। ਨਹੀਂ ਜੀ, ਇਹ ਬੜੇ ਸੁਲਝੇ ਲੋਕ ਆ। ਹਾਂ, ਬਹੁਤ ਸੁਲਝੇ ਲੋਕ ਸੀ, ਸਿਆਣੇ ਮੁੰਡੇ ਸੀਗੇ ਜੀ ਇਹ। ਮੁੰਡੇ ਮਾਸ਼ਾਅੱਲਾ ਬੜੇ ਗਾਂ ਪੜ੍ਹ ਲਿਖ ਮੁੰਡੇ ਪੜ੍ਹ ਲਿਖ ਗਏ, ਗਏ, ਕਾਮਯਾਬ ਜਾ ਰਹੇ, ਕਾਮਯਾਬ ਕਾਰੋਬਾਰ ਕਰ ਰਹੇ। ਕਾਰੋਬਾਰ ਕਰ ਰਹੇ ਇਹ ਬੜੀ ਆ। ਖੁਸ਼ੀ ਦੀ ਗੱਲ ਆ। ਬੜੀ ਖੁਸ਼ੀ ਦੀ ਗੱਲ ਆ ਜੀ ਇਹ। ਹਾਂਜੀ। ਤੇ ਇਹ ਦੇਖੋ ਨਾ, ਹੁਣ ਸਿਆਣੇ ਕਹਿੰਦੇ ਵੀ ਸਸਤਾ ਰੋਵੇ ਵਾਰੋ ਵਾਰ ਤੇ ਮਹਿੰਗਾ ਰੋਵੇ ਇੱਕੋ ਵਾਰ। ਤੇ ਇਹ ਜਿਹੜਾ ਹੁਣ ਕੰਮ ਕੀਤਾ ਹੈ ਨਾ ਤੁਸੀਂ, ਇਹ ਦੇਖੋ ਇਹ ਖੁੱਡੇ ਵਾਲਾ ਵੇ ਕਿੱਡਾ ਮਜ਼ਬੂਤ, ਕਿੱਡੇ ਮੋٹے ਪਾਵੇ ਲਾ ਕੇ। ਹਾਂ ਤੇ ਇਹ ਮਾਸ਼ਾਅੱਲਾ ਬੜਾ ਸੋਹਣਾ ਕੰਮ ਕੀਤਾ। ਤੇ ਇਹ ਹੁਣ ਕਈ ਸਾਲ ਨਹੀਂ ਜਾਂਦਾ ਨਹੀਂ ਜਾਂਦਾ, ਹੈ, ਇਹ ਨਹੀਂ ਜਾਂਦਾ। ਇਹ ਹੁਣ ਕਈ ਸਾਲ ਨਹੀਂ, ਅੱਲਾ ਖੈਰ ਕਰੇ ਜਾਂਦਾ ਜੀ। ਬੜਾ ਸੋਹਣਾ ਕੰਮ ਕੀਤਾ ਇਹਦੇ ਤੇ, ਫੱਟੇ ਬੜੇ ਮੋٹے ਲਾਏ ਆ, ਪਾਵੇ ਮੋٹے ਲਾਏ ਆ। ਆਪ ਦੀ ਹਰਸ਼ਦ ਦਾ ਇੱਕ ਲਵਾਈ, ਬਾ ਫਿਰ ਮੌਜ ਲੱਗ ਗਈ। ਹਾਂ। ਤੇ ਜੇ ਇੰਨੀ ਲੱਕੜ ਲਾਉਂਦਾ ਮੁੱਲ ਵਾਲਾ, ਉਹ ਫਿਰ ਕੰਮ। ਉਹਨੇ ਤਾਂ ਬਹੁਤ ਪੈਸੇ ਬਣਾਉਣੇ ਸੀਗੇ। ਇਹ ਹੁਣ ਸ਼ੁਕਰ ਆ ਲੱਕੜ ਆਪਣੀ ਸੀ, ਆਪਣੀ ਉਹਨੇ ਮਜ਼ਦੂਰੀ ਲੈ ਲਈ। ਅੱਛਾ ਜੀ, ਅੱਲਾ ਸਾਡੇ ਬਾਬੇ ਲਵਾਰ ਨੂੰ ਸਿਹਤ ਤੰਦਰੁਸਤੀ ਦੇਵੇ, ਹਾਂਜੀ। ਹਾਂ, ਲੰਬੀ ਜ਼ਿੰਦਗੀ ਦੇਵੇ। ਤੇ ਅਸੀਂ ਤੁਹਾਨੂੰ ਆਓ ਜੀ, ਅਸੀਂ ਇੱਕ ਹੋਰ ਕੰਮ ਕੀਤਾ ਉਹ ਵੀ ਦਿਖਾਉਂਦੇ ਆ, ਫਿਰ ਬੱਕਰੀਆਂ ਵੀ ਦਿਖਾਉਂਦੇ ਆ। ਮਾਸ਼ਾਅੱਲਾ ਘੋੜੀ ਤੁਸੀਂ ਦੇਖ ਰਹੇ ਆ ਵੀ ਉੱਚੀ ਲੰਬੀ ਹੋ ਗਈ ਆ। ਤੇ ਬਾਜੇ ਸ਼ਿਕਾਰੀ ਆ ਕੇ ਸਾਨੂੰ ਦੱਸਦੇ ਆ ਜੀ ਵੀ 16 ਮਹੀਨਿਆਂ ਦੇ ਵਿੱਚ ਮਾਸ਼ਾਅੱਲਾ ਇਹ ਆਪਦਾ ਕੱਦ ਬੋਤੇ ਨੇ ਸੋਹਣਾ ਵਧਾਇਆ। ਹਾਂਜੀ। ਹਾਂ, ਤੇ ਤੁਸੀਂ ਦੇਖ ਰਹੇ ਆ ਵੀ ਇੱਕ ਵਾਰੀ ਅਸੀਂ ਨਾ ਵੀ ਕਸੂਤੀ ਜੀ ਬੰਨੀ ਹੋਈ ਹੈ, ਸਿਰਫ ਕਿਉਂ ਕਰਕੇ ਵੀ ਉਹਦੀ ਖੁਰਲੀ ਬਣ ਰਹੀ ਹੈ, ਹਾਂ। ਤਾਂ ਉੱਥੇ ਕਸੂਤੀ ਬੰਨੀ। ਕੀ ਬਾਤ। ਖੁਰਲੀ ਦੇਖੋ ਜੀ, ਆ ਕੇ ਖੁਰਲੀ ਪਸੰਦ ਕਰੋ ਵੀ ਗੋਲ ਖੁਰਲੀ ਆ। ਤੇ ਆ ਮਿਸਤਰੀ ਸਾਹਿਬ ਆ ਜੀ, ਸ਼ਬਾਜ਼ ਸਾਹਿਬ, ਉਦੋਂ ਤੁਹਾਨੂੰ ਮਿਲਾਇਆ ਸੀ ਨਕਿਆਂ। अस्सलाम वालेकुम। हाँ जी मिस्त्री साहब, जनाब की हाल है? ठीक ठाक और जी। ठीक हो? ਸ਼ੁਕਰ ਅਲਹਮਦੁਲਿਲਾ ਜੀ। शुक्र है। ਮਿਹਨਤ ਕਰ ਰਹੇ ਆ ਜੀ। ਹਾਂਜੀ ਮਿਹਨਤ ਕਰ ਰਹੇ ਹਾਂ ਜੀ। ਵਾਹ ਬਈ ਵਾਹ। ਨਹੀਂ ਜੀ, ਕਾਰਾਗਰੀ ਮੁੰਡੇ ਦੇ ਹੱਥ 'ਚ ਸਫਾਈ ਦੇਖੋ ਤੇ ਗੁਲਾਈ ਦੇਖੋ ਹਾਂ ਜੀ। ਖੁਰਲੀ ਦੀ। ਤੇ ਇਹ ਅਸੀਂ ਨਾ ਜੀ ਬਹੁਤ ਉੱਚੀ ਨਹੀਂ ਕੀਤੀ। ਸਾਡੇ ਵਾਲੇ ਪਾਸੇ ਨਾ ਜੀ ਰਾਵੀ ਵਾਲੇ ਚਰਨੇ ਘੋੜਿਆਂ ਦੇ ਉੱਚੇ ਹੁੰਦੇ ਆ। ਇਹ ਚਰਨਾ ਅਸੀਂ ਨੀਵਾਂ ਤਾਂ ਰੱਖਿਆ ਵੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਘੋੜਿਆਂ ਦਾ ਚਰਨਾ ਉੱਚਾ ਹੁੰਦਾ ਨਹੀਂ। ਜਿਹੜੇ ਆ ਮੌਰ ਆ ਨਾ ਘੋੜੀ ਦੇ, ਉਹ ਜਦੋਂ ਲੰਮਾ ਗਰਦਨ ਕਰਕੇ ਨੀਵਾਂ ਖਾਂਦੀ ਹੈ ਨਾ, ਇਹ ਜਾਨਵਰ ਆ ਚਰਾਈ ਵਾਲੇ। ਇਹ ਕੁਦਰਤ ਆ ਇਹਨਾਂ ਦੇ ਵਿੱਚ, ਹਾਂਜੀ, ਚਰਾਈ ਹਾਂਜੀ। ਕੁਦਰਤੀ ਫਿਰਦੇ ਆ, ਹਾਂਜੀ, ਚਰਾਈ ਹਾਂਜੀ। ਕਰਦੇ ਫਿਰਦੇ ਆ ਨਾ। ਹਾਂਜੀ। ਇਹ ਤਾਂ ਪੈਰਾਂ ਤੋਂ ਚੱਕ ਕੇ ਖਾਣ ਵਾਲੇ ਜਾਨਵਰ। हाँ जी। ਤੇ ਉਹ ਚਰਨਾ ਉੱਚਾ ਬਣਾਉਂਦੇ, ਉਹਦੇ 'ਚ ਵੀ ਰਾਜ਼ ਹੈਗੇ ਆ, ਪਰ ਨੀਵਾਂ ਬਣਾਉਣ 'ਚ ਵੀ ਰਾਜ਼ ਆ। ਬਹੁਤਾ ਉੱਚਾ ਨਹੀਂ, ਬਹੁਤਾ ਨੀਵਾਂ ਨਹੀਂ, ਪੂਰਾ ਜਿਹਾ ਵੀ दरमियाना ਗਰਦਨ दरमियाना साइज है। ਗਰਦਨ ਪੂਰੀ ਖਿੱਚ ਕੇ
ਤੇ ਘੋੜੀ ਪੱਠੇ ਖਾਵੇ ਤਾਂ ਉਹ ਫਿਰ ਉਹਦੇ ਮੌਰ ਚੰਗੇ ਬਣਦੇ। ਜਦੋਂ ਅਸੀਂ ਬੰਨਾਂਗੇ ਨਾ ਤੁਸੀਂ ਪਛਾੜੀ ਲਾ ਕੇ, ਤੇ ਜਦੋਂ ਬੰਨਾਂਗੇ ਅਗਲੇ ਪੈਰਾਂ ਦੀ ਅਗਾੜੀ ਲਾ ਕੇ ਤੇ ਪਿਛਲੇ ਪੈਰਾਂ ਨੂੰ ਪਛਾੜੀ ਲਾ ਕੇ, ਜਦੋਂ ਘੋੜੀ ਪੱਠੇ ਖਾਊਗੀ ਇਸ ਚਰਨੇ ਦੇ ਉੱਤੇ, ਤੁਸੀਂ ਕਹੋਗੇ ਯਾਰ ਸਹੀ ਕਹਿੰਦਾ ਸੀ ਤੂੰ। ਕੁੰਡੇ ਤਾਂ ਲਾਏ ਜੀ, ਇਹ ਪੈਰਾਂ ਤੋਂ ਬੰਨਣੀ ਹੈ, ਇਹਨੂੰ ਅਗਾੜੀ ਕਹਿੰਦੇ ਆ ਜੀ। ਇਹ ਕੁੰਡਾ ਇੱਧਰ ਹੈ ਕਿ ਇੱਧਰ ਆ, ਅਗਲੇ ਪੈਰਾਂ ਤੋਂ ਅਸੀਂ ਤਲਿਆਰਾ ਲਾ ਦੇਣਾ, ਪੈਰਾਂ ਤੋਂ ਘੋੜੀ ਬੰਨਣੀ। ਪੈਰਾਂ ਤੋਂ ਬੰਨਣੀ। ਹਾਂਜੀ, ਉਹ ਫਿਰ ਕਾਬੂ ਰਹਿੰਦੀ ਹੈ। ਹਾਂਜੀ ਹਾਂਜੀ। ਬੇਕਸੂਤੀ ਲੱਤ ਨਹੀਂ ਚੱਕਦੀ, ਕਿਤੇ ਸੱਟ ਨਾ ਆਪ ਖਾਂਦੀ ਹੈ ਨਾ ਅਗਲੇ ਨੂੰ ਮਾਰਦੀ। ਆ ਜਿੱਦਾਂ ਢੰਗਾ ਪਾਈਦਾ। ਢੰਗਾ, ਹਾਂਜੀ। ਹਾਂ, ਅਗਲੀਆਂ ਲੱਤਾਂ ਨੂੰ ਜਿੱਦਾਂ ਢੰਗਾ ਪਾਈਦਾ। ਅੰਦਰ ਟੀਪ ਤੇ ਰੱਖਣਾ ਕਿ ਪਲਸਤਰ ਵੀ ਬਣਾਉਣਾ? ਪਲਸਤਰ ਨਹੀਂ, ਕਰਨਾ ਪਲਸਤਰ ਕਰ ਰਹੇ ਜੀ। ਪਲਸਤਰ ਕਰਨਾ ਜੀ। ਮਲੈਮ ਹੋਊਗਾ, ਮੁਲਾਇਮ ਹੋਊਗਾ ਜੀ, ਪਲਸਤਰ ਕਰਾਂਗੇ ਜੀ। ਇਹ ਕਿਨਾਰੇ ਨਹੀਂ ਹੋਣਗੇ ਜੀ, ਗੁਲਾਈ ਹੋਊਗੀ ਅੰਦਰੋਂ। ਇਹ ਜੀ ਗੁਲਾਈ ਕਰੋਗੇ ਜੀ ਅੰਦਰ। ਹਾਂ ਬਾਹਰ ਤਾਂ ਜੀ ਕਿਨਾਰੇ ਬਣਾਇਆ ਨਾ ਜੀ, ਅੰਦਰੋਂ ਗੁਲਾਈ ਕਰਾਂਗੇ ਜੀ। ਹਾਂ, ਜਦੋਂ ਗੋਲਾਈ ਹੋ ਗਈ ਜਦੋਂ ਪੂਰੀ ਬਣੀ ਨਾ ਜੀ ਐਨ ਫਿਰ ਤਿਆਰ। ਫਿਰ ਦੇਖਿਓ ਜੀ, ਇੱਕ ਵਾਰੀ ਬਣਾ ਰਹੇ ਹਾਂ ਜੀ। ਇੱਕ ਵਾਰੀ ਬਣਾ ਰਹੇ ਹਾਂ। ਇੱਕ ਹੋਰ ਵੀ ਅਸੀਂ ਜੀ ਲਾਇਆ ਸੂਤ ਜੀ ਆਪ ਦੇ ਦਿਮਾਗ ਨਾਲ। ਅੱਛਾ। ਉਹ ਅਸੀਂ ਇਸ ਥਾਂ ਦੇ ਉੱਤੇ ਨਾ ਜੀ, ਹਾਂ, ਇੱਥੇ ਨਿੱਕਾ ਜਿਹਾ ਬਣਾਵਾਂਗੇ ਦੌਰ, ਇੱਥੇ ਉੱਚਾ ਕਰਕੇ ਇੱਥੇ। ਅੱਛਾ ਅੱਛਾ ਅੱਛਾ। ਉਹ ਇਹ ਵੀ ਉੱਥੋਂ ਬਰਾਬਰ ਹੀ ਇਹਦੇ। ਹਾਂ, ਬਰਾਬਰ ਇੱਥੇ। ਉੱਥੋਂ ਘੋੜੀ ਪੱਠੇ ਖਾਊਗੀ। ਅੱਛਾ। ਜਦ ਦੇਖਿਆ ਨਾ ਵੀ ਜਿੱਦਾਂ ਆਪਾਂ ਰੋਟੀ ਖਾਂਦੇ ਹੋਏ ਨਾ, ਉੱਤੋਂ ਘੁੱਟ ਪਾਣੀ ਦੀ ਦਿਲ ਕਰ ਪੈਂਦਾ ਪਾਣੀ ਪੀਣ ਨੂੰ। ਇੱਥੇ ਪਾਣੀ ਹੋਊਗਾ। ਮਾਸ਼ਾਅੱਲਾ, ਕੀ ਬਾਤ ਹੈ ਜੀ। ਉਹ ਦੌਰ ਅਸੀਂ ਬਾਲਟੀਆਂ ਨਾਲ ਭਰਾਂਗੇ। ਲਾ ਸੀ ਟੂਟੀ ਵੀ ਸਕਦੇ ਸੀ, ਪਰ ਟੂਟੀ ਨਹੀਂ ਲਾਣੀ। ਘੋੜੀ ਜਿਹੜਾ ਇਹ ਪਾਣੀ ਪੀਂਦੀ ਹੈ ਤਾਜ਼ਾ, ਸਿਆਲੇ 'ਚ ਠੰਡਾ ਨਾ ਹੋਵੇ ਤੇ ਗਰਮੀਆਂ 'ਚ ਗਰਮ ਨਾ ਹੋਵੇ। ਤਾਜ਼ਾ ਜਿਹਾ ਕੱਢ ਕੇ ਪਿਆਇਆ ਕਰਾਂਗੇ ਤੇ ਇਦਾਂ ਟੂਟੀ ਛੱਡਾਂਗੇ, ਉਹ ਪੈਪ 'ਚ ਖਲੋਤਾ ਪਾਣੀ ਤੱਤਾ ਉਹ ਵਿੱਚ ਆ ਜਾ ਕਰਨਾ। ਬਾਲਟੀ ਕੀ ਤਾਣੀ ਹੈ ਵਿੱਚ ਉਹਦੀ, ਤੇ ਉਹ ਭਰ ਕੇ ਪਾ ਦਿਆ ਕਰਾਂਗੇ ਤੇ ਪੁਰਾਣਾ ਵਿੱਚੋਂ ਕੱਢਤਾ। ਮਤਲਬ ਕਿ ਇੱਥੇ ਤੁਸੀਂ ਪਾਣੀ ਵਾਲੀ ਖੁਰਲੀ ਬਣਾਣੀ ਹੈ। ਪਾਣੀ ਵਾਲੀ ਖੁਰਲੀ। ਅੱਛਾ। ਇਹ ਜੀ ਅਸੀਂ ਸਿਰਫ ਤਾਂ ਜੱਗ ਰੱਖਤਾ ਸਮਝ ਚੱਲ। ਹਾਂ, ਜੱਗ ਗਲਾਸ ਜੱਗ ਗਲਾਸ ਹੀ ਆ, ਜਦੋਂ ਮਰਜ਼ੀ ਪੀ ਲਵੇ। ਖਾਂਦੇ ਪਿੱਛੋਂ ਪਾਣੀ ਦੇ। ਹਾਂ, ਮੈਂ ਸਿਰਫ ਇੱਕ ਗੱਲ ਕਰਦਾ, ਇਹ ਜੇ ਹਿਸਾਬ ਲਾਈਏ ਨਾ, ਕੋਈ ਬਹੁਤ ਪੈਸੇ ਦਾ ਕੰਮ ਨਹੀਂ ਹੈ। ਇਹ ਗੱਲਾਂ ਨਿੱਕੀਆਂ ਨਿੱਕੀਆਂ ਥੋੜੇ ਪੈਸੇ ਦੀਆਂ ਮੈਂ ਸੱਚੀ ਕਰਨ ਲੱਗਿਆ। ਅਸੀਂ ਕੰਮ ਨੂੰ ਨਾ ਸੌਖਿਆ ਨਹੀਂ ਕਰਦੇ, ਅਸੀਂ ਕੰਮ ਔਖੇ ਕੀਤੇ ਹੋਏ ਆ। ਸਿਰਫ ਨਾ ਚਾਰ ਆਨੇ ਨਹੀਂ ਖਰਚਣੇ, ਕੰਮ ਔਖਾ ਕਰੀ ਰੱਖਣਾ। ਤੇ ਇੱਕ ਵਾਰੀ ਸਾਰਾ ਤੁਸੀਂ ਬਣਾ ਲੈਣ ਤਾਂ ਤੁਸੀਂ ਦੇਖਿਓ ਵੀ ਸਾਡਾ ਕੰਮ ਕਿੱਦਾਂ ਹੋ ਜਾਣਾ, ਜਿੱਦਾਂ ਬਟਨ ਦੱਬਣਾ ਹੁੰਦਾ। ਹਾਂ, ਨਹੀਂ ਇਦਾਂ ਹੀ ਆ। ਵੇਖਣਾ ਹੁਣ ਕੁੰਡੇ ਵੀ ਲੱਗ ਗਏ, ਕਿੱਲਿਆਂ ਦੀ ਵੀ ਲੋੜ ਨਹੀਂ ਪੈਣੀ। ਤੇ ਇਹ ਜਦੋਂ ਗੁੜਾਈ ਦੇ ਵਿੱਚ ਆ ਕੇ ਸੋਹਣੀ ਤਰ੍ਹਾਂ ਬਣ ਗਈ ਤੇ ਮਾਸ਼ਾਅੱਲਾ ਜਿੱਦਾਂ ਮਰਜ਼ੀ ਪੱਠੇ ਖਾਵੇ। ਤੇ ਬਾਜੇ ਬੰਦੇ ਕਹਿਣਗੇ ਜੀ ਆ ਜਿਹੜੀ ਨੀਵੀਂ ਦੀ ਗੱਲ ਆ ਨਾ, ਉਹ ਮੈਂ ਥੋੜੀ ਜੀ ਹੋਰ ਕਰ ਦਵਾਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਜੀ। ਅੱਛਾ। ਉੱਥੇ ਉਹ ਡੱਬੇ ਜੇ ਵਿੱਚ ਉਹ ਘਾਹ ਪਾ ਕੇ ਨਾ, ਸੁੱਕਾ ਘਾਹ, ਹਾਂਜੀ ਹਾਂਜੀ, ਉਹ ਡੱਬੇ ਦੇ ਵਿੱਚੋਂ ਘੋੜਾ ਖਿੱਚਦਾ ਨੀਵੀਂ ਗਰਦਨ ਕਰਕੇ। ਅੱਛਾ 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 ਅੱਛਾ। ਨੀਵਾਂ ਪੱਠਾ ਖਾਂਦਾ। ਹੂੰ। ਤੇ ਉਹ ਫਿਰ ਮੌਰ ਗਰਦਨ ਲੰਬੀ, ਗਰਦਨ ਲੰਬੀ ਹੁੰਦੀ ਆ ਜੀ, ਫਾਇਦੇ ਹੀ ਆ। ਉਹ ਇਸ ਹਿਸਾਬ ਨਾਲ ਬਾਬੇ ਸ਼ੌਂਕੀ ਤੋਂ ਅਸੀਂ ਬਿਆਨ ਲੈਣਾ ਜੀ ਅਖੀਰ ਦੇ ਉੱਤੇ। ਸਾਰੇ ਕੰਮ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਆ ਨਾ, ਇੱਕ ਵਾਰੀ ਦੇਖ ਲਓ, ਸਾਨੂੰ ਅਖੀਰ ਤੇ ਤੁਸੀਂ ਬਿਆਨ ਦੇ ਦਿਓ। ਆ ਬੱਕਰੀਆਂ ਦਿਖਾ ਦਿਓ ਜੀ। ਬੱਕਰੀਆਂ ਤੁਸੀਂ ਦੇਖ ਰਹੇ ਆ ਜੀ, ਇਸ ਟਾਈਮ ਪੱਠੇ ਪੁੱਠੇ ਖਾ ਕੇ ਪਾਣੀ ਪੂਣੀ ਪੀ ਕੇ ਇੱਕ ਵਾਰੀ ਖਲੋਤੀਆਂ। ਹਾਂਜੀ। ਥੋੜਾ ਜਿਹਾ ਸੇਕ ਮਨਾ ਰਹੀਆਂ, ਤੁਸੀਂ ਦੇਖ ਰਹੇ ਨਾ ਕੰਧਾਂ ਨਾਲ ਖਲੋਤੀਆਂ ਹੌਂਕਰੀਆਂ। ਗਰਮੀ ਆ ਨਾ। ਹਾਂ, ਥੋੜੀ ਜਿਹੀ ਗਰਮੀ ਮਨਾ ਰਹੀਆਂ। ਤੇ ਤੁਸੀਂ ਇਸ ਟਾਈਮ ਦੇਖ ਰਹੇ ਹੋਣੇ ਬੱਕਰੀਆਂ ਦੇ ਵਿੱਚ ਵੱਡਾ ਬੱਕਰਾ ਦਿਖ ਨਹੀਂ ਰਿਹਾ ਤੁਹਾਨੂੰ, ਨਿੱਕਾ ਤਾਂ ਹੈਗਾ। ਇਹਦਾ ਨਾਮ ਆਪਾਂ ਕੀ ਰੱਖਿਆ ਸੀ? ਸੁਲਤਾਨ ਤਾਂ ਹੈ ਵਿੱਚ। ਤੇ ਉਹ ਜਿਹੜਾ ਅਨਮੋਲ ਸੀ, ਉਹ ਜਿਹੜਾ ਹਰੂਨਾਬਾਦ ਤੋਂ ਆਇਆ ਸੀ, ਉਹ ਹੈ ਨਹੀਂ। ਉਹ ਅਸੀਂ ਜੀ ਸ਼ੁਕਰਗੁਜ਼ਾਰ ਆ ਮੀਆਂ ਬਿਆਦੁਰ ਰਹਿਮਾਨ ਸਾਹਿਬ ਦੇ ਵੀ ਉਹ ਬੱਕਰੀਆਂ ਸਾਡੀਆਂ ਬਣ ਗਈਆਂ। ਅਸੀਂ ਅਮਾਨਤ ਸੀ, ਉਹ ਅਮਾਨਤ ਅਸੀਂ ਘਲਾਤੀ, ਉਹ ਖਰੀ ਸਲਾਮਤੀ ਉੱਥੇ ਪਹੁੰਚ ਗਈ। ਤੇ ਇਹ ਬੜਾ ਵੱਡਾ ਸੁਨੇਹਾ ਜੀ, ਜੇ ਕੋਈ ਨਵਾਂ ਇਦਾਂ ਕੋਈ ਕੰਮ ਕਰਦਾ ਹੋਵੇ, ਕੋਈ ਪੁਰਾਣਾ ਉਹਨੂੰ ਇੰਨਾ ਆਸਰਾ ਕਰ ਦੇਵੇ। ਹਾਂਜੀ ਹਾਂਜੀ, ਕੀ ਬਾਤ ਆ। ਅਮਾਨਤ ਦੀ ਖਿਆਨਤ ਵੀ ਨਹੀਂ ਕਰਨੀ ਚਾਹੀਦੀ। ਹਾਂਜੀ ਜੀ, ਅਸੀਂ ਉਹ ਸਗਵਾ ਘੱਲਿਆ ਜੀ। ਨਹੀਂ, ਚੰਗਾ ਕੀਤਾ। ਹਾਂਜੀ, ਅਸੀਂ ਸਗਵਾ ਘੱਲਿਆ। ਠੀਕ ਕੀਤਾ। ਹਾਂਜੀ। ਤੇ ਉਹ ਅਮਾਨਤ ਸੀ, ਅਮਾਨਤ ਉਹਨਾਂ ਦੇ ਘਰ ਪਹੁੰਚ ਗਈ ਖੈਰੀ ਸਲਾਮਤੀ। ਇਹ ਵੀ ਬੜੀ ਗੱਲ ਆ ਜੀ। ਤੇ ਜਿਵੇਂ ਮੌਸਮ ਆ ਜੀ, ਹੁਣ ਤੁਸੀਂ ਕੋਈ ਵੀ ਜਾਨਵਰ ਰੱਖਿਆ ਨਾ, ਪਾਣੀ ਦਾ ਖਿਆਲ ਕਰਿਓ, ਚਾਹੇ ਮੁਰਗੀਆਂ ਹੀ ਕਿਉਂ ਨਾ ਹੋਣ। ਹਾਂਜੀ ਹਾਂਜੀ, ਪਾਣੀ ਨਾ ਮੁੱਕਿਓ ਨਾ ਅੱਗੇ। ਹਾਂ। ਤੇ ਬਸ ਅੱਜ ਦੀ ਇਹੀ ਤੁਹਾਨੂੰ ਕੋਈ ਸੁਨੇਹਾ ਦੇਣਾ ਸੀਗਾ ਜੀ ਅਸੀਂ। ਤੇ ਬਾਕੀ ਖੁਰਲੀ ਜਦੋਂ ਪੂਰੀ ਬਣ ਗਈ ਤੇ ਫਿਰ ਉੱਤੇ ਜੁਗਨੀ ਨੂੰ ਬੰਨ੍ਹ ਕੇ ਫਿਰ ਗੱਲਬਾਤ ਕਰਾਂਗੇ। ਤੇ ਬਾਬੇ ਸ਼ੌਂਕੀ ਦੇ ਸੁਨੇਹੇ ਤੋਂ ਬਗੈਰ ਫਿਲਮ ਪੂਰੀ ਨਹੀਂ ਹੁੰਦੀ। ਨਹੀਂ ਹੁੰਦੀ। ਹਾਂਜੀ। ਤੇ ਆਹ ਅਸੀਂ ਮਿਸਤਰੀ ਲਾਏ ਆ, ਫਿਰ ਅਸੀਂ ਬਾਅਦ ਚ ਦੱਸਾਂਗੇ ਵੀ ਕਿਉਂ ਲਾਏ ਆ। ਬਾਬਾ ਜੀ ਤੁਸੀਂ ਦੇਖ ਲਿਆ, ਅਸੀਂ ਤੁਹਾਨੂੰ ਕੀ ਦਿਖਾਇਆ? ਹਾਂ ਜੀ, ਅਸੀਂ ਦੇਖ ਲਿਆ ਜੀ। ਕੀ ਦੇਖਿਆ? ਅਸੀਂ ਜੀ ਦੇਖਿਆ ਖੁੱਡਾ ਦੇਖਿਆ ਜੀ, ਉਹਦਾ ਬਣਾਇਆ ਹੋਇਆ ਜਿਹੜਾ ਬੱਕਰੀਆਂ ਦੇ ਛਲਾਰੂਆਂ ਦਾ ਜੀ। ਬਹੁਤ ਆਲਾ ਜੀ, ਬੜਾ ਸਾਨੂੰ ਪਸੰਦ ਆਇਆ ਜੀ। ਬਹੁਤ ਫਸਟ ਕਲਾਸ ਆ ਜੀ। ਬੜਾ ਤੁਸੀਂ ਉਹਦੇ ਤੇ ਜੱਦੋ ਜਹਿਦ ਕਰਿਆ ਜੀ। ਮਿਸਤਰੀ ਨੇ ਵੀ ਕਮਾਲ ਕਰਤੀ। ਮਿਸਤਰੀ ਨੇ ਕਰਿਆ ਜੀ? ਹਾਂ ਜੀ, ਮਿਸਤਰੀ ਨੇ ਵੀ ਕਮਾਲ ਕਰਤੀ। ਤੁਹਾਡੇ ਲੱਕੜ ਦੇਣ ਦਾ ਕਮਾਲ ਹੈ, ਮਿਸਤਰੀ ਦੇ ਬਣਾਉਣ ਦਾ ਕਮਾਲ ਹੈ। ਵਾਹ ਵਾਹ। ਹਾਂ ਜੀ, ਅਗਰ ਲੱਕੜ ਹਲਕੀ ਹੁੰਦੀ ਤਾਂ ਫਿਰ ਉਹੋ ਜਿਹਾ ਹੀ ਬਣਨਾ ਸੀ ਨਾ। ਅੱਗੇ ਜਨਾਬ ਆ ਬਣ ਰਿਹਾ ਦੂਈ ਦਾ ਚੜਨਾ ਘੋੜੀ ਦਾ ਜੁਗਨੀ ਦਾ। ਬਹੁਤ ਆਲਾ ਬਣ ਰਿਹਾ ਮਾਸ਼ਾਅੱਲਾ। 2 ਦਿਨ ਹੋ ਗਏ ਲੱਗੇ ਨੂੰ ਮਿਸਤਰੀ ਨੂੰ, ਬੜੀ ਮਿਹਨਤ ਕਰ ਰਿਹਾ। ਬਹੁਤ ਮੈਨੂੰ ਪਸੰਦ ਆਇਆ, ਬੜਾ ਸੋਹਣਾ ਬਣਿਆ ਹੋਇਆ। ਤੇ ਅੱਲਾਹ ਤਾਲਾ ਕਾਮਯਾਬ ਕਰੇ ਇਸ ਮਿਸਤਰੀ ਨੂੰ ਵੀ ਤੇ ਤੁਹਾਡੀ ਜੁਗਨੀ ਨੂੰ ਵੀ। ਅੱਲਾਹ ਤਾਲਾ ਕਾਮਯਾਬ ਕਰੇ, ਉਹ ਖਾਦੀ ਰਹੇ। ਆਮੀਨ। ਲੈ ਬਜ਼ੁਰਗਾਂ ਦੀਆਂ ਦੁਆਵਾਂ ਲੈਣੀਆਂ ਸੀ। ਕੀ ਬਾਤ ਹੈ ਜੀ। ਵਾਹ ਬਾਈ ਵਾਹ, ਕੀ ਬਾਤ ਹੈ। ਠੀਕ ਹੈ ਜੀ। ਜਿਉਂਦੇ ਵਾਸਤੇ ਰਹੋ ਜੀ, ਜਿੱਥੇ ਰਹੋ ਸੁਖੀ ਰਹੋ, ਆਬਾਦ ਰਹੋ।
ਹਾਂ ਇਸ ਬੜੀ ਤੋਂ ਅੱਗੇ ਇਨਸ਼ਾਅੱਲਾ ਜੋ ਚੀਜ਼ ਹੋਈ ਫਿਰ ਉਹ ਤੁਹਾਨੂੰ ਫਿਰ ਦੱਸਾਂਗੇ ਹਾਂਜੀ ਬਬਲੋ ਆ ਜਾਓ ਤੇ ਸ਼ਾਮੇ ਮੰਜੀਆਂ ਤੇ ਆ ਜਾਓ ਜੀ।